सोशल मीडिया ਦੇ ਉੱਤੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਦੇ ਰੂਪ ਵਿੱਚ ਇੱਕ ਇਹੋ ਜਿਹਾ ਵਰਗ ਪੈਦਾ ਹੋਇਆ ਜਿਹੜਾ ਸਾਰਿਆਂ ਦੀ ਧੀ ਭੈਣਕ ਕਰਦਾ ਕਿ ਜੇ ਤੁਸੀਂ ਭਾਈ ਅਮਰਤਪਾਲ ਸਿੰਘ ਦੀ ਈਨ ਨਹੀਂ ਮੰਨਦੇ, ਉਹਦੇ ਨਾਲ ਹਰ ਗੱਲ 'ਚ ਸਹਿਮਤੀ ਨਹੀਂ ਪ੍ਰਗਟਾਉਂਦੇ ਤਾਂ ਤੁਹਾਨੂੰ ਅਸੀਂ ਗਾਲਾਂ ਕੱਢਾਂਗੇ। ਇਹ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਬਣ ਕੇ ਕੰਜਰ ਕੜੀ ਘੋਲ ਰਹੇ ਨੇ, ਉਹਦੀ ਹਮਾਇਤ ਕਰਨ ਦੇ ਨਾਂ ਤੇ ਉਹਦਾ ਵਿਰੋਧ ਖੜਾ ਕਰ ਇੰਨੀਆਂ ਝੂਠੀਆਂ ਇੰਨੀਆਂ ਮਨੋਕਲਪਤ ਗੱਪਾਂ ਚਲਾਉਂਦੇ ਆ ਕਿ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਸਪਸ਼ਟੀਕਰਨ ਦੇਣੇ ਪੈ ਰਹੇ। ਪਰਾਂ ਬਹਿ ਕੇ ਦੂਰ ਬਹਿ ਕੇ ਫੜਾ ਮਾਰਨੀਆਂ ਗੱਲਾਂ ਕਰਨੀਆਂ ਹੋਰ ਗੱਲ ਹੁੰਦੀ। ਸੋ ਬੜੇ ਚਿਰ ਬਾਅਦ ਇੱਕ ਕੌਮ ਨੂੰ ਨੌਜਵਾਨ ਚਿਹਰਾ ਮਿਲਿਆ ਜਿਹਦੀਆਂ ਘਾਟਾਂ ਕਮਜ਼ੋਰੀਆਂ ਔਗਣਾਂ ਨੂੰ ਛੱਡੋ, ਜਿਹੜੇ ਉਹਦੇ 'ਚ ਯਕੀਨ ਰੱਖਦੇ ਆ, ਜਿਹੜੀ ਨੌਜਵਾਨ ਪਨੀਰੀ ਇਸ ਮੌਕੇ ਉਹਦੇ ਤੋਂ ਚੰਗੀ ਸਹਿਯੋਗ ਅਗਵਾਈ ਦੀ ਆਸ ਰੱਖਦੀ ਹੈ, ਉਸ ਸਾਰਿਆਂ ਦੀ ਨਜ਼ਰ ਵਿੱਚ ਡੇਗਣ ਲਈ ਸਟੇਟ ਕਿਸੇ ਵੀ ਹੱਦ ਤੱਕ ਜਾ ਸਕਦੀ। ਕਿ ਇੱਕ ਪਾਸੇ ਤਾਂ ਬਾਦਲ ਦਲ ਨੇ ਸਰਬਜੀਤ ਸਿੰਘ ਨੂੰ ਤੇ ਅਮਰਤਪਾਲ ਸਿੰਘ ਨੂੰ ਭੰਡਣ ਵਿੱਚ ਕੋਈ ਕਸਰ ਨਹੀਂ ਛੱਡੀ, ਦੂਜੇ ਪਾਸੇ ਬੀਬਾ ਹਰਸਿਮਰਤ ਕੌਰ ਤੋਂ ਲੈ ਕੇ ਸਾਰੇ ਜਿਹੜੇ ਬਾਦਲ ਦਲ ਦੇ ਲੀਡਰ ਨੇ, ਹੁਣ ਉਹਨਾਂ ਨੇ ਪੂਰਾ ਜ਼ੋਰ ਲਾਇਆ ਪਿਆ ਵੀ ਅਸੀਂ ਤਾਂ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਦੇ ਹੱਕ 'ਚ। ਹੁਣ ਹਰੇਕ ਲੀਡਰ ਬੁੜਕ ਕੇ ਕਹਿ ਰਿਹਾ ਹੈ ਕਿ ਅਸੀਂ ਤਾਂ ਜੀ ਉੱਥੇ ਮੀਟਿੰਗ 'ਚ ਵੀ ਰੌਲਾ ਪਾਇਆ ਸੀਗਾ ਕਿ ਆਪਾਂ ਇਹਨਾਂ ਖਿਲਾਫ ਬੰਦੇ ਨਾ ਖੜੇ ਕਰੋ। ਬੀਬਾ ਹਰਸਿਮਰਤ ਕੌਰ ਨੇ ਪਾਰਲੀਮੈਂਟ ਦੇ ਵਿੱਚ ਸਿੱਖ ਮਸਲਿਆਂ ਦੇ ਉੱਤੇ ਜਦੋਂ ਬੋਲਿਆ ਪਰਸੋਂ, ਤਾਂ ਲੋਕ ਬੜੇ ਹੈਰਾਨ ਨੇ ਵੀ ਆ ਤਾਂ ਚਮਤਕਾਰ ਹੀ ਹੋਇਆ ਪਿਆ। ਤੇ ਤੁਸੀਂ ਇਹ ਸੋਚੋ ਕਿ ਜੇ ਅੱਜ ਉਹਨਾਂ ਨੂੰ ਪੰਥ ਦਾ, ਕੌਮ ਦਾ ਚੇਤਾ ਆ ਗਿਆ, ਬੰਦੀ ਸਿੰਘਾਂ ਦਾ ਚੇਤਾ ਆ ਗਿਆ, ਤੇ ਜੇਕਰ ਇੱਕ ਅੱਧਾ ਝਟਕਾ ਹੋਰ ਲੱਗ ਗਿਆ, ਇੱਕ ਅੱਧੀ ਇਲੈਕਸ਼ਨ ਹੋਰ ਹਾਰ ਕੇ ਬਦਲ ਕੇ, ਤਾਂ ਖਾਲਿਸਤਾਨ ਦੀ ਗੱਲ ਕਰਿਆ ਕਰਨਗੇ ਸਭ ਤੋਂ ਮੂਹਰੇ। ਜਿੰਨਾ ਡਰ ਪੰਥਕ ਸ਼ਕਤੀ ਦੇ ਉਭਾਰ ਤੋਂ ਬੀਜੇਪੀ ਨੂੰ ਆ, ਕਾਂਗਰਸ ਨੂੰ ਆ, ਹੋਰਾਂ ਨੂੰ ਆ, ਉਹੋ ਜਿਹਾ ਡਰ ਹੁਣ ਬਾਦਲਕਿਆਂ ਨੂੰ ਲੱਗਦਾ ਵੀ ਜੇ ਕਿਤੇ ਭਵਿੱਖ ਵਿੱਚ ਪੰਥਕ ਅਤੇ ਖਾਲਿਸਤਾਨੀ ਸੰਘਰਸ਼ ਦਾ ਉਭਾਰ ਹੋਇਆ, ਛਿੱਤਰ ਸਾਡੇ ਵੀ ਫਿਰਨਾ। ਆ ਪਿਛਲੇ 3-4 ਦਿਨ ਤੋਂ ਜਦੋਂ ਯੋਗਾ ਵਾਲੀ ਕੁੜੀ ਦਾ ਰੌਲਾ ਜਿਹਾ ਪਿਆ, ਇੱਕ ਨਾਰਾ ਲੱਗਿਆ ਹੋਇਆ ਵੀਡੀਓ ਬਣਾ ਕੇ, ਸਿੱਖੋ ਤੁਸੀਂ ਦਰਬਾਰ ਸਾਹਿਬ ਜਾਣਾ ਕੀ ਆ ਕਰਨ, ਕਹਿੰਦਾ ਦਰਬਾਰ ਸਾਹਿਬ ਵਰਗਾ ਹੀ ਆਪਣੇ ਕੋਲੇ ਦੁਰਗਿਆਣਾ ਮੰਦਿਰ ਹੈਗਾ। ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਾਣ ਵਾਲੇ ਸਿੱਖਾਂ ਨੂੰ ਤੇ ਹੋਰਾਂ ਨੂੰ ਰੋਕਣ ਲਈ ਉੱਥੇ ਅਟੈਕ ਕਰਾ ਕੇ ਨਾਲ ਉਹਦੇ ਪੈਰਲਲ ਦੁਰਗਿਆਣੇ ਮੰਦਿਰ, ਰਾਮ ਤੀਰਥ ਵਰਗੇ ਪ੍ਰੋਜੈਕਟ ਚੱਲਦੇ ਨੇ, ਉਸ ਮੁਲਕ ਦੇ ਵਿੱਚੋਂ ਆਪਾਂ ਭਾਲਦੇ ਆ ਕਿ ਸਾਨੂੰ ਸਾਡੀ ਪਾਰਲੀਮੈਂਟ ਦੇ ਰਾਹੀਂ ਸਾਡੀ ਗੱਲ ਦੀ ਸੁਣਵਾਈ ਅਗਲੇ ਹੋਣ ਦੇਣਗੇ। ਅਗਲਿਆਂ ਨੇ ਜਦੋਂ ਮਹਿਸੂਸ ਕੀਤਾ ਵੀ ਕਿਤੇ ਅਮਰਤਪਾਲ ਸਿੰਘ ਉੱਥੇ ਰਾਜ ਕਰੇਗਾ, ਖਾਲਸਾ ਹੀ ਨਾ ਕਹਿ ਦੇਵੇ, ਉਹਨਾਂ ਨੇ ਪਹਿਲਾਂ ਹੀ ਸੋਧ ਕਰ ਦਿੱਤੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਲਿਆ ਕੇ ਪਾਰਲੀਮੈਂਟ ਦੇ ਵਿੱਚ ਸਹੁੰ ਚੁਕਵਾਉਣ ਦਾ ਪੱਕਾ ਇੰਤਜ਼ਾਮ ਜਿਹੜਾ ਹੈਗਾ ਉਹ ਹੋ ਚੁੱਕਿਆ। ਤੇ ਇਹਦੇ ਨਾਲ ਦੀ ਨਾਲ ਹੀ ਖਬਰ ਆ ਗਈ ਆ ਕਿ ਜਿਹੜੇ ਨਿਯਮ ਨੇ ਉਹਨਾਂ 'ਚ ਬਦਲਾਅ ਕੀਤਾ ਗਿਆ ਹੈ ਕਿ ਅੱਜ ਤੋਂ ਬਾਅਦ ਕੋਈ ਲੋਕ ਸਭਾ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਜਦੋਂ ਕੋਈ ਮੈਂਬਰ ਸਹੁੰ ਚੱਕੂਗਾ ਤਾਂ ਉਹ ਕੋਈ ਅੱਗੇ ਪਿੱਛੇ ਆਪਦੇ ਕੋਲੋਂ ਗੱਲ ਨਹੀਂ ਕਹਿ ਸਕਦਾ। ਹੁਣ ਆਪਾਂ ਨੂੰ ਸਭ ਨੂੰ ਪਤਾ ਵੀ ਛਤਰਪਾਲ ਸਿੰਘ ਗੰਗਵਾਰ MP ਜਿਹੜਾ ਬੀਜੇਪੀ ਦਾ ਸੀ, ਉਹਨੇ ਸਹੁੰ ਚੁੱਕਣ ਮੌਕੇ ਹਿੰਦੂ ਰਾਸ਼ਟਰ ਦੀ ਜੈ ਜੈਕਾਰ ਕੀਤੀ ਸੀ। ਇਸ ਤੋਂ ਬਾਅਦ ਵਿੱਚ ਹੋਰ ਵੀ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਆਪੋ ਆਪਣੇ ਜਜ਼ਬਾਤ ਜਿਹੜੇ ਸੀ ਉਹ ਪ੍ਰਗਟਾਉਣ ਲੱਗ ਪਏ ਸੀ। ਪਰ ਮੈਨੂੰ ਜਾਂ ਤੁਹਾਨੂੰ ਜਾਂ ਹਰ ਇੱਕ ਨੂੰ ਪਤਾ ਕਿ ਅਸਲੀ ਤਕਲੀਫ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿਣ ਤੋਂ ਹੋਈ। ਤੋਂ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਇਹ ਨਵੀਂ ਕਲੌਜ਼, ਨਵੀਂ ਜਿਹੜੀ ਇਹਦੇ ਵਿੱਚ ਸੋਧ ਕੀਤੀ ਗਈ ਆ, ਉਹ ਲੋਕਾਂ ਦੇ ਵਿੱਚ ਲਿਆਂਦੀ ਗਈ ਆ ਕਿ ਜੀ ਹੁਣ ਕੋਈ ਆਪਦੇ ਕੋਲੋਂ ਗੱਲ ਨਹੀਂ ਕਹੀ ਜਾ ਸਕਦੀ। ਉਂਝ ਤਾਂ
ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਸਹੁੰ ਚੁਕਾਉਣ ਦਾ ਸ਼ਰਤਾਂ ਰੱਖੀਆਂ ਨੇ, ਉਹਦੇ ਵਿੱਚ ਹੀ ਪੂਰਾ ਉਹਨਾਂ ਨੇ ਕੰਮ ਆਪਦੇ ਵੱਲੋਂ ਸਾਰੇ ਪਾਸਿਓਂ ਨਗੰਦੇ ਕੱਸਦੇ ਆ ਕਿ ਜੀ ਸਿੱਧਾ ਦਿੱਲੀ ਜਾਏਗਾ ਬੰਦਾ, ਇਹ ਦਿੱਲੀ ਸਹੁੰ ਚੱਕਣ ਤੋਂ ਬਾਅਦ ਵਿੱਚ ਆਪਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਗਿਲ ਤਾਂ ਸਕਦਾ, ਪਰ ਕੋਈ ਪ੍ਰੈਸ ਨੂੰ ਗੱਲ ਨਾ ਆਪ ਕਹਿ ਸਕਦਾ, ਨਾ ਕੋਈ ਫੋਟੋ ਹੋ ਸਕਦੀ ਆ, ਨਾ ਹੀ ਕੋਈ ਲਿਖਤੀ ਬਿਆਨ ਘਰਦਿਆਂ ਨੂੰ ਦੇ ਸਕਦਾ ਕਿ ਉਹ ਬਾਅਦ ਚ ਪ੍ਰੈਸ ਨੂੰ ਦੇ ਦੇਣ। ਮਤਲਬ ਕਿ ਇਹ ਗੱਲ ਉਹਨਾਂ ਨੇ ਪੂਰਾ ਦਿਖਾ ਦਿੱਤਾ ਹੈਗਾ ਕਿ ਇੰਡੀਅਨ ਸਿਸਟਮ ਨੂੰ ਭਾਈ ਅਮਰਤਪਾਲ ਸਿੰਘ ਤੋਂ ਪੂਰੀ ਬਾਗੀ ਭਾਵਨਾ ਵਾਲੀ ਜਿਹੜੀ ਆ ਡਰ ਉਹ ਹੈਗਾ। ਸੋ ਕੁੱਲ ਮਿਲਾ ਕੇ ਭਾਈ ਅਮਰਤਪਾਲ ਸਿੰਘ ਨੂੰ ਸਹੁੰ ਚੁਕਵਾਉਣ ਦੇ ਨਾਲ ਇੰਡੀਅਨ ਲੋਕਤੰਤਰ ਦਾ ਜਿਹੜਾ ਢੋਲ ਆ, ਉਹਦਾ ਅੰਦਰਲਾ ਪੋਲ ਆ, ਉਹ ਵੀ ਨੰਗਾ ਹੋ ਰਿਹਾ। ਹਰ ਰੋਜ਼ ਇਹ ਗੱਲ ਕਹਿੰਦੇ ਆ ਤੇ ਅੱਜ ਵੀ ਕਹਿੰਦੇ ਆ ਕਿ ਸਾਡਾ ਤਾਂ ਇਸ ਭਾਰਤੀ ਲੋਕਤੰਤਰ ਦੇ ਢਕਵੰਜ ਵਿੱਚ ਕੋਈ ਯਕੀਨ ਨਹੀਂ ਹੈ। ਅਸੀਂ ਉਹਨਾਂ ਭੈਣ ਭਰਾਵਾਂ ਦੀ ਭਾਵਨਾ ਦੀ ਵੀ ਕਦਰ ਕਰਦੇ ਆ ਜਿਹੜੇ ਇਸ ਢੋਲ ਦੇ ਪੋਲ ਨੂੰ ਅਜੇ ਨਹੀਂ ਸਮਝ ਸਕੇ ਤੇ ਅਜੇ ਉਹਨਾਂ ਦਾ ਇਸ ਸਿਸਟਮ ਦੇ ਵਿੱਚ ਯਕੀਨ ਹੈ। ਅਸੀਂ ਉਹਨਾਂ ਸਿੱਖਾਂ ਦੀ ਵੀ ਕਦਰ ਕਰਦੇ ਆ ਜਿਨ੍ਹਾਂ ਦਾ ਅਜੇ ਇਹ ਵਹਿਮ ਨਹੀਂ ਟੁੱਟਿਆ ਜਿਹੜਾ ਸਾਡਾ ਟੁੱਟ ਚੁੱਕਿਆ ਕਿ MP MLA ਬਣ ਕੇ ਸਿੱਖ ਕੌਮ ਦਾ ਜਾਂ ਪੰਜਾਬ ਦਾ ਕੋਈ ਭਲਾ ਕੀਤਾ ਜਾ ਸਕਦਾ। ਇਹ ਗੱਲਾਂ ਬਾਰ-ਬਾਰ ਨਿੱਤ ਕਿਉਂ ਕਰਦੇ ਆ? ਕਰਨੀਆਂ ਨਹੀਂ ਸੀਗੀਆਂ, ਨਾ ਪਹਿਲਾਂ ਕਦੇ ਕੀਤੀਆਂ। ਮੈਨੂੰ ਕਿੰਨੇ ਹੀ ਸਾਲ ਹੋ ਗਏ ਪੰਥਕ ਸਭਾ 'ਚ ਵਿਚਰਦੇ, ਕਦੇ ਏਦਾਂ ਬਾਰ-ਬਾਰ ਹੈਮਰਿੰਗ ਜਿਵੇਂ ਕਈ ਬਾਰ-ਬਾਰ ਇੱਕੋ ਗੱਲ ਦੁਹਰਾਈ ਜਾਣੀ, ਇਹ ਕੀਤਾ ਨਹੀਂ ਸੀਗਾ। ਪਰ ਭਾਈ ਅਮਰਤਪਾਲ ਸਿੰਘ ਦੇ ਪੰਥਕ ਸਭਾ 'ਚ ਆਉਣ ਤੋਂ ਬਾਅਦ ਬਹੁਤ ਕੁਝ ਇਹੋ ਜਿਹਾ ਨਵਾਂ ਵਾਪਰਿਆ ਜਿਹਨੇ ਸਾਡੇ ਲਈ ਕਈ ਗੱਲਾਂ ਦੇ ਉੱਤੇ ਸਾਨੂੰ ਬੋਲਣ ਲਈ ਮਜਬੂਰ ਕੀਤਾ। ਬੋਲਣਾ ਚਾਹੀਦਾ ਨਹੀਂ, ਬੋਲਣਾ ਪੈ ਰਿਹਾ। ਸੋਸ਼ਲ ਮੀਡੀਆ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਦੇ ਰੂਪ ਵਿੱਚ ਇੱਕ ਇਹੋ ਜਿਹਾ ਵਰਗ ਪੈਦਾ ਹੋਇਆ ਜਿਹੜਾ ਸਾਰਿਆਂ ਦੀ ਧੀ ਭੈਣ ਇੱਕ ਕਰਦਾ ਕਿ ਜੇ ਤੁਸੀਂ ਭਾਈ ਅਮਰਤਪਾਲ ਸਿੰਘ ਦੀ ਈਨ ਨਹੀਂ ਮੰਨਦੇ, ਉਹਦੇ ਨਾਲ ਹਰ ਗੱਲ 'ਚ ਸਹਿਮਤੀ ਨਹੀਂ ਪ੍ਰਗਟਾਉਂਦੇ, ਤਾਂ ਤੁਹਾਨੂੰ ਅਸੀਂ ਗਾਲਾਂ ਕੱਢਾਂਗੇ। ਹੁਣ ਸਾਡੇ ਸਾਰੇ ਸਿੱਖ ਇਤਿਹਾਸ ਵਿੱਚ ਏਦਾਂ ਦੀ ਕੋਈ ਗੱਲ ਹੈ ਨਹੀਂ। ਚਲੋ ਕਿਸੇ ਬੰਦੇ ਦੀ ਕਿਸੇ ਪ੍ਰਤੀ ਸ਼ਰਧਾ, ਕਿਸੇ ਨਾਲ ਪਿਆਰ ਆ, ਉਹ ਗੱਲ ਸਮਝ ਆਉਂਦੀ ਆ, ਪਰ ਜਿਹੜਾ ਸਾਡਾ ਇਤਿਹਾਸ ਆ ਜਦੋਂ ਉਧਰ ਝਾਤ ਮਾਰਦੇ ਆ ਫਿਰ ਮਹਿਸੂਸ ਹੁੰਦਾ ਕਿ ਜੇ ਸੱਚ ਪਤਾ ਹੋਵੇ ਤੇ ਬੰਦਾ ਬੋਲੇ ਨਾ, ਉਹਦੇ ਨਾਲੋਂ ਵੀ ਗਰਕਿਆ ਕੋਈ ਬੰਦਾ ਨਹੀਂ ਹੁੰਦਾ। ਗੱਲ ਇਹ ਹੈ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੋਨਾਂ ਵਿਚਾਲੇ ਟਕਰਾ ਰਿਹਾ ਇਤਿਹਾਸ ਆ। ਪਰ ਅੱਜ ਖਾਲਸਾ ਪੰਥ ਲਈ ਦੋਨੇ ਸਾਡੇ ਹੀਰੋ ਨੇ, ਦੋਨਾਂ ਨੂੰ ਪੰਥ ਪਿਆਰ ਕਰਦਾ ਤੇ ਦੋਨੇ ਹੀ ਕੌਮ ਨੂੰ ਪੂਰੀ ਤਰ੍ਹਾਂ ਪ੍ਰਵਾਨ ਨੇ। ਬੇਸ਼ੱਕ ਜਿਉਂਦੇ ਜੀ ਦੋਨਾਂ ਦਾ ਆਪਸ ਵਿੱਚ ਹੀ ਜਿੰਨਾ ਮਰਜ਼ੀ ਵਿਰੋਧ ਰਿਹਾ ਹੋਵੇ, ਪਰ ਪੰਥ ਲਈ ਕੌਮ ਲਈ ਸਤਿਕਾਰਤ ਨੇ। ਇਵੇਂ ਹੀ ਭਾਈ ਸੁਖਦੇਵ ਸਿੰਘ ਬੱਬਰ ਅਤੇ ਬੱਬਰ ਖਾਲਸਾ ਜਥੇਬੰਦੀ 1984 ਤੋਂ ਪਹਿਲਾਂ ਜਦੋਂ ਧਰਮ ਯੁੱਧ ਮੋਰਚੇ ਦੇ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਰਗਰਮੀ ਚੱਲਦੀ ਸੀ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਉਹਨਾਂ ਦਾ ਮਤਭੇਦ ਸੀ, ਟਕਰਾਅ ਸੀ। ਪਰ ਅੱਜ ਪੰਥ ਦੀ ਨਜ਼ਰ 'ਚ ਦੇਖੀਏ ਤਾਂ 6 ਜੂਨ ਨੂੰ ਜਿਹੜੀ ਸਿੱਖ ਸੰਗਤ ਜਿਸ ਤਰੀਕੇ ਨਾਲ ਸੰਤ ਭਿੰਡਰਾਂ ਵਾਲਿਆਂ ਨੂੰ ਸ਼ਰਧਾਂਜਲੀਆਂ ਭੇਂਟ ਕਰਕੇ ਆਪਣਾ ਫਰਜ਼ ਨਿਭਾਉਂਦੀ ਹੈ, ਜਦੋਂ 8 ਅਗਸਤ ਨੂੰ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਹੁੰਦਾ, ਉਦੋਂ ਉਹੀ ਸੰਗਤ ਉਹੀ ਕੌਮ ਭਾਈ ਸੁਖਦੇਵ ਸਿੰਘ ਬੱਬਰ ਲਈ ਵੀ ਸ਼ਰਧਾ ਦੇ ਫੁੱਲ ਉਵੇਂ ਹੀ ਭੇਂਟ ਕਰਦੀ ਹੈ। ਹੁਣ ਪਤਾ ਆਪਾਂ ਨੂੰ ਸਭ ਨੂੰ ਹੀ ਆ
ਕਿ ਭਾਈ ਸੁਖਦੇਵ ਸਿੰਘ ਬੱਬਰ ਤੇ ਭਾਈ ਸੰਤ ਭਿੰਡਰਾਂਵਾਲਿਆਂ ਦੇ ਵਿਚਾਲੇ ਕਾਫੀ ਟਕਰਾਅ ਰਿਹਾ। ਆਪਸ ਵਿੱਚ ਹੀ ਜਾਉਂਦੇ ਜੀ ਜਿਵੇਂ ਮਰਜ਼ੀ ਟਕਰਾਏ, ਪਰ ਪੰਥ ਲਈ ਕੌਮ ਲਈ ਦੋਨੇ ਇੱਕੋ ਜਿਹੇ ਸਨਮਾਨਿਤ ਤੇ ਸਤਿਕਾਰਤ ਸ਼ਖਸੀਅਤਾਂ ਨੇ। ਕਦੇ ਕੋਈ ਇਹੋ ਜਿਹਾ ਬੰਦਾ ਅਸੀਂ ਨਹੀਂ ਜੇ ਦੇਖਿਆ ਜਿਹੜਾ ਕਹਿੰਦਾ ਹੋਵੇ ਕਿ ਤੂੰ ਇੱਥੇ ਸੁਖਦੇਵ ਸਿੰਘ ਬੱਬਰ ਦੇ ਸ਼ਹੀਦੀ ਸਮਾਗਮ 'ਚ ਕੀ ਕਰਦਾ ਫਿਰਦਾ, ਤੂੰ ਤਾਂ 6 ਜੂਨ ਨੂੰ ਸੰਤ ਭਿੰਡਰਾਂਵਾਲਿਆਂ ਦੇ ਸ਼ਹੀਦੀ ਦਿਹਾੜੇ ਤੇ ਖੜਾ ਸੀ। ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਤੂੰ ਤਾਂ ਦਾਸੂਵਾਲ ਸੰਤਾਂ ਦੇ ਉਲਟ ਸੀ ਸੁਖਦੇਵ ਸਿੰਘ ਬੱਬਰ, ਤੂੰ ਉਹਦੇ ਭੋਗ ਤੇ ਜਾਣਾ ਤੇ ਤੂੰ ਇੱਥੇ 6 ਜੂਨ ਨੂੰ ਕੀ ਕਰਨਾ ਹੈ। ਅਸੀਂ ਤਾਂ ਸਿੱਖ ਸੰਘਰਸ਼ ਵਿੱਚ ਵਿਚਰੇ ਹੋਏ ਬੇਅੰਤ ਸਿੰਘਾਂ ਨੂੰ ਜਾਣਦੇ ਹਾਂ, ਜਿਹੜੇ ਸ਼ਰੇਆਮ ਇਹ ਗੱਲ ਮੰਨਦੇ ਸੀ, ਕਹਿੰਦੇ ਸੀ ਕਿ 1984 ਵਿੱਚ ਜਦੋਂ ਤੱਕ ਸੰਤ ਭਿੰਡਰਾਂਵਾਲੇ ਸ਼ਹੀਦ ਨਹੀਂ ਸੀ ਹੋਏ, ਸਾਨੂੰ ਤਾਂ ਸਰਕਾਰ ਠੀਕ ਲੱਗਦੀ ਸੀ, ਸਾਨੂੰ ਤਾਂ ਕਾਂਗਰਸ, ਇੰਦਰਾ ਗਾਂਧੀ, ਅਕਾਲੀ ਦਲ ਠੀਕ ਲੱਗਦੇ ਸੀ ਤੇ ਸੰਤ ਭਿੰਡਰਾਂਵਾਲਿਆਂ ਨਾਲ ਸਾਡੀ ਸੌਰ ਨਹੀਂ ਸੀ ਮਿਲਦੀ। ਸਾਨੂੰ ਤਾਂ 1984 ਵਿੱਚ ਉਹਨਾਂ ਦੀ ਸ਼ਹਾਦਤ ਨੇ ਝਕੋਰਿਆ ਕਿ ਇਹ ਗਰਕੀ ਹੋਈ ਆ ਕਾਂਗਰਸ ਸਰਕਾਰ, ਜਿਹੜੀ ਸਾਡੇ ਧਰਮ ਸਥਾਨ ਦੇ ਉੱਤੇ ਐਡਾ ਕਹਿਰ ਭਰਿਆ ਹਮਲਾ ਕਰ ਗਈ। ਇਸ ਗੱਲ ਦੇ ਵਿੱਚ ਬਹੁਤ ਵੱਡਾ ਇੱਕ ਫਲਸਫਾ ਪਿਆ ਹੈ ਕਿ ਜਿਹੜੇ ਲੋਕ ਸੰਤ ਭਿੰਡਰਾਂਵਾਲਿਆਂ ਨੂੰ ਜਿਉਂਦੇ ਜੀ ਪਿਆਰ ਨਹੀਂ ਕਰ ਸਕੇ, ਪ੍ਰਵਾਨ ਨਹੀਂ ਕਰ ਸਕੇ, ਉਹੀ ਲੋਕ ਬਾਅਦ ਵਿੱਚ ਉਹਨਾਂ ਦੇ ਦੱਸੇ ਹੋਏ ਨਿਸ਼ਾਨੇ ਨੂੰ ਪੂਰਾ ਕਰਨ ਲਈ, ਜਿਹੜਾ ਨਿਸ਼ਾਨਾ ਸੰਤਾਂ ਨੇ ਨਿਰਧਾਰਿਤ ਕੀਤਾ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨੀਂਹ ਰੱਖੇਗੀ। ਸਮਝੋ ਤੁਸੀਂ, ਇਹ ਲੜਾਈ ਖਾਲਿਸਤਾਨ ਲਈ ਹੋਊਗੀ, ਫਿਰ ਆਨੰਦਪੁਰ ਦਾ ਮਤਾ, ਧਰਮ ਯੁੱਧ ਮੋਰਚੇ ਦੀਆਂ ਮੰਗਾਂ, ਫਿਰ ਇਹ ਗੱਲਾਂ ਪਿੱਛੇ। ਹੁਣ ਆਪਾਂ ਇਹ ਚੇਤੇ ਕਰਕੇ ਪਿੱਟੀ ਜਾਈਏ ਕਿ ਜੀ ਤੁਸੀਂ ਤਾਂ ਸੰਤਾਂ ਨੂੰ ਜਿਉਂਦੇ ਜੀ ਵਿਰੋਧ ਕਰਦੇ ਸੀ, ਕਿ ਆਪਾਂ ਇਹ ਚੇਤੇ ਰੱਖੀਏ ਕਿ ਇਹਨਾਂ ਨੇ ਕੌਮ ਦੀ ਲੜਾਈ ਨੂੰ ਅੱਗੇ ਤੋਰਿਆ। ਇਵੇਂ ਹੀ ਬਹੁਤ ਸਾਰੇ ਬੰਦੇ ਫੌਜ ਵਿੱਚੋਂ ਜਾਂ ਪੁਲਿਸ ਵਿੱਚੋਂ ਪੰਥ ਦੇ ਲੇਖੇ ਲੱਗੇ। ਕਦੇ ਨਹੀਂ ਕਿਸੇ ਨੇ ਮਿਹਣਾ ਮਾਰਿਆ ਕਿ ਤੁਸੀਂ ਤਾਂ ਪਹਿਲਾਂ ਪੁਲਿਸ 'ਚ ਸੀਗੇ, ਤੁਸੀਂ ਤਾਂ ਪਹਿਲਾਂ ਫੌਜ ਵਿੱਚ ਸੀ। ਇਹ ਜਿਹੜਾ ਪਹਿਲਾਂ ਐ ਸੀ, ਅੱਜ ਇਹ ਆ, ਇਹ ਗੱਲਾਂ ਮੈਂ ਕਿਉਂ ਛੇੜੀਆਂ ਨੇ ਕਿ ਭਾਈ ਅਮਰਤਪਾਲ ਸਿੰਘ ਤੇ ਭਾਈ ਦੀਪ ਸਿੱਧੂ ਦੇ ਸਮਰਥਕ ਬਣ ਕੇ ਅੱਖਰ ਮੈਂ ਕੌਮਿਆਂ 'ਚ ਪਾ ਕੇ ਕਹਿ ਰਿਹਾ, ਕਿਉਂਕਿ ਮੈਨੂੰ ਲੱਗਦਾ ਨਹੀਂ ਵੀ ਉਹ ਸੱਚੇ ਸਮਰਥਕ ਹੋਣਗੇ। ਹੋ ਸਕਦਾ ਆਈਟੀ ਸੈੱਲ ਕਿਸੇ ਸਰਕਾਰ ਨੇ ਜਾਂ ਕਿਸੇ ਹੋਰ ਨੇ ਤੋਰਿਆ ਹੋਵੇ, ਆਪਾਂ ਇੰਨਾ ਕੁ ਗ੍ਰੇ ਏਰੀਆ ਦੇ ਲੈਂਦੇ ਹਾਂ, ਕਿਉਂਕਿ ਅੱਜ ਕੱਲ੍ਹ ਨਕਲੀ ਖਾਤੇ ਵੀ ਅਸਲੀਆਂ ਵਰਗੇ ਬਣ ਜਾਂਦੇ। ਇਹਨਾਂ ਖਾਤਿਆਂ ਤੋਂ ਪੂਰੀ ਨਫ਼ਰਤ, ਪੂਰੀ ਕੜਤਣ ਫੈਲਾਈ ਜਾਂਦੀ ਹੈ ਕਿ ਜੀ ਤੁਸੀਂ ਤਾਂ ਦੀਪ ਸਿੱਧੂ ਦੇ ਖਿਲਾਫ ਸੀ, ਤੁਸੀਂ ਤਾਂ ਅਮਰਤਪਾਲ ਸਿੰਘ ਦੇ ਬਾਰੇ ਐਂ ਕਿਹਾ ਸੀ, ਉਹ ਕਿਹਾ ਸੀ। ਜੇ ਕਿਸੇ ਨੂੰ ਦੀਪ ਸਿੱਧੂ ਨਾਲ ਅਸਹਿਮਤੀ ਸੀ, ਜੇ ਕਿਸੇ ਨੂੰ ਕਿਸੇ ਪਲ ਭਾਈ ਅਮਰਤਪਾਲ ਸਿੰਘ ਠੀਕ ਨਹੀਂ ਸੀ ਲੱਗਦਾ, ਤੇ ਅੱਜ ਜੇ ਠੀਕ ਲੱਗਦਾ ਤਾਂ ਚੰਗੀ ਗੱਲ ਹੀ ਆ ਭਾਈ। ਜਦੋਂ ਉਹਨਾਂ ਨੂੰ ਸਮਝ ਲੱਗੀ ਕਿ ਭਾਈ ਅਮਰਤਪਾਲ ਸਿੰਘ ਨੂੰ ਫੜ ਕੇ ਉਹਨਾਂ ਨੇ ਜੇਲ੍ਹ 'ਚ ਦੇਤਾ, ਤੇ ਮੈਂ ਅਜੇ ਵੀ ਇਹ ਗੱਲ ਸੋਚੀ ਜਾਵਾਂ ਕਿ ਮੈਂ ਠੀਕ ਆ ਤੇ ਸਰਕਾਰ ਜਿਹੜੀ ਆ ਉਹ ਠੀਕ ਆ, ਤੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਮੈਨੂੰ ਹੁਣ ਨਹੀਂ ਭੁਗਤਣਾ ਚਾਹੀਦਾ। ਜੇਕਰ ਕਿਸੇ ਸਿੱਖ ਨੂੰ ਇਹ ਸਮਝ ਆ ਗਈ ਆ ਕਿ ਮੈਂ ਭਾਈ ਦੀਪ ਸਿੱਧੂ ਦੇ ਮਾਮਲੇ ਵਿੱਚ ਗਲਤ ਸੀ, ਤਾਂ ਉਸ ਸਿੱਖ ਨੂੰ ਇੰਨਾ ਜਲੀਲ ਕਰਨਾ ਕਿ ਉਹ ਭਾਰਤ ਸਰਕਾਰ ਦਾ ਟਾਊਟ ਬਣ ਜਾਵੇ, ਇਹ ਕਿੱਧਰਲੀ ਸਿਆਣਪ ਆ ਜੀ। ਪਰ ਇਸ ਪਾਸੇ ਦੀ ਗੱਲ ਚੱਲ ਰਹੀ। ਜਿਹੜੇ ਭੈਣ ਭਰਾਵਾਂ ਨੂੰ ਇਹ ਗੱਲਾਂ ਸੁਣ ਕੇ ਕੋਫਤ ਜੀ ਹੁੰਦੀ ਆ, ਤੰਗੀ ਜੀ ਲੱਗਦੀ ਆ, ਜਾਂ ਤਾਂ ਉਹ ਸੋਸ਼ਲ ਮੀਡੀਆ ਦੇਖਦੇ ਨਹੀਂ, ਜਾਂ ਫਿਰ ਉਹ ਆਪ ਇਸ ਖੇਡ ਦਾ ਹਿੱਸਾ ਹੋਣਗੇ, ਕਿਉਂਕਿ ਇੱਕ ਚੰਗਾ ਸਿੱਖ ਆ ਜਿਹੜਾ, ਉਹ ਤਾਂ ਲਾਜ਼ਮੀ ਇਹ ਗੱਲ ਕਹੂਗਾ ਵੀ ਯਾਰ ਜੇਕਰ ਉਹਨਾਂ ਨੂੰ ਸਮਝ ਲੱਗ ਗਈ, ਤੇ ਜੇ ਅੱਜ ਉਹ ਇਸ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਨੇ ਜਾਂ ਭਾਈ ਦੀਪ ਸਿੱਧੂ ਨੂੰ ਚੰਗਾ ਕਹਿੰਦੇ ਆ, ਤਾਂ ਹੁਣ ਉਹਨਾਂ ਨੂੰ ਤੁਸੀਂ ਕਿਉਂ ਜਲੀਲ ਕਰਦੇ ਹੋ? ਚੰਗਾ ਸਿੱਖ ਤਾਂ ਐ ਸੋਚੋ, ਅਤੇ ਅਸੀਂ ਏਦਾਂ ਸੋਚਦੇ। ਜਿਹੜੇ ਵੀ ਨਕਲੀ ਜਾਂ ਅਸਲੀ ਫੇਸਬੁੱਕ ਖਾਤਿਆਂ ਤੋਂ ਇਹ ਗੰਦ ਬਕ ਰਹੇ ਨੇ, ਉਹ ਸਿੱਖ ਫਲਸਫੇ ਤੋਂ ਵੀ ਦੂਰ ਨੇ ਤੇ ਸਿੱਖੀ ਦਾ ਨੁਕਸਾਨ ਕਰ ਰਹੇ। ਮੈਂ ਪਿਛਲੇ ਦਿਨੀ
ਗੱਲ ਕੀਤੀ ਸੀ ਕਿ ਸਰਦਾਰ ਕਪੂਰ ਸਿੰਘ ਜੀ ਦਾ ਇੱਕ ਲੇਖ ਆ, ਉਹ ਮੈਂ ਵਾਰ-ਵਾਰ ਪੜ੍ਹਿਆ। ਬਾਬਾ ਰਾਮ ਸਿੰਘ ਜਿਹੜੇ ਨਾਮਧਾਰੀ ਕੂਕਾ ਲਹਿਰ ਦੇ, ਉਹ ਲੇਖ ਪੜ੍ਹ ਕੇ ਪਾਠਕ ਇੱਕੋ ਹੀ ਨਤੀਜਾ ਕੱਢਦਾ ਕਿ ਬਾਬਾ ਰਾਮ ਸਿੰਘ ਬਹੁਤ ਵੱਡੀ ਪੋਟੈਂਸ਼ੀਅਲ ਵਾਲੇ, ਬੜੀ ਸਮਰੱਥਾ ਵਾਲੀ ਸ਼ਖਸੀਅਤ ਸੀ। ਜੇ ਕਿਤੇ ਉਹਨਾਂ ਦੇ ਜਜ਼ਬਾਤੀ ਸਮਰਥਕ ਪੁਆੜੇ ਖੜੇ ਨਾ ਕਰਦੇ ਤਾਂ ਕਹਾਣੀ ਕੋਈ ਹੋਰ ਹੋਣੀ ਸੀ। ਤੇ ਅਗਲੀ ਗੱਲ ਇਹ ਵੀ ਆ ਕਿ ਉਹਨਾਂ ਨੇ ਤਾਂ ਸਾਰੀ ਉਮਰ ਕਿਹਾ ਨਹੀਂ, ਪਰ ਉਹਨਾਂ ਦੇ ਚੇਲੇ ਬਾਲਕਿਆਂ ਨੇ, ਜਜ਼ਬਾਤੀ ਸਮਰਥਕਾਂ ਨੇ ਉਹਨਾਂ ਨੂੰ 11ਵਾਂ 12ਵਾਂ ਗੁਰੂ ਬਣਾਉਣ ਦਾ ਜਿਹੜਾ ਪਖੰਡ ਤੋਰਿਆ, ਉਹਦੇ ਨਾਲ ਬਾਬਾ ਰਾਮ ਸਿੰਘ ਸਿੱਖ ਜਗਤ ਵਿੱਚ ਜਿਸ ਤਰੀਕੇ ਨਾਲ ਸਤਿਕਾਰੇ ਜਾਣੇ ਚਾਹੀਦੇ ਸੀ, ਉਵੇਂ ਦਾ ਸਤਿਕਾਰ ਉਹਨਾਂ ਦਾ ਨਹੀਂ ਹੋ ਸਕਿਆ। ਇਹ 'ਚ ਕਰਤੂਤ ਕਿਹਦੀ ਹੈ? ਬਾਬਾ ਰਾਮ ਸਿੰਘ ਦਾ ਤਾਂ ਕੋਈ ਕਸੂਰ ਨਹੀਂ। ਇਵੇਂ ਹੀ ਇਹਨਾਂ ਦਿਨਾਂ ਦੇ ਵਿੱਚ ਇੱਕ ਰਾਮਪਾਲ ਸਿੰਘ ਨਾਂ ਦਾ ਬਾਬਾ ਹੈ, ਜੇਲ੍ਹ 'ਚ ਵਾ, ਤੇ ਉਹ ਕਬੀਰ ਪੰਥੀਆਂ ਦਾ ਹਰਿਆਣੇ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਉਹਨਾਂ ਦਾ ਡੇਰਾ ਸੀ, ਉੱਥੇ ਉਹ ਕਬੀਰ ਪੰਥ ਦਾ ਪ੍ਰਚਾਰ ਕਰਦਾ ਸੀ ਤੇ ਬ੍ਰਾਹਮਣਵਾਦ ਦੇ ਪਰਖੱਚੇ ਉਡਾਉਂਦਾ ਸੀ। ਉਸ ਸਮਾਂ ਪਹਿਲਾਂ ਘੇਰਾਬੰਦੀ ਕਰਕੇ ਉੱਥੇ ਬੜਾ ਕੁਝ ਹੋਇਆ, ਅੰਤ ਉਹਨੂੰ ਫੜ ਕੇ ਪਰਚੇ ਪੁਰਚੇ ਦਰਜ ਕਰਕੇ ਉਹਨੂੰ ਜੇਲ੍ਹ 'ਚ ਬੰਦ ਕਰ। ਹੁਣ ਉਸ ਡੇਰੇ ਦੇ ਕਬੀਰ ਪੰਥੀਆਂ ਦੇ ਬਾਬੇ ਰਾਮਪਾਲ ਦੇ ਸਮਰਥਕ ਵਜੋਂ ਕੁਝ ਬੰਦੇ ਸਰਗਰਮ ਨੇ ਇੱਕ ਰੋਜ਼ ਵੀਡੀਓ ਪਾਉਂਦਾ, ਜਿਹਦੇ ਵਿੱਚ ਸਾਰੀਆਂ ਗੱਲਾਂ ਸਿੱਖੀ ਨੂੰ ਟਾਰਗੇਟ ਕਰਕੇ ਪਾਉਂਦਾ। ਉਹ ਬੰਦਾ ਕਹਾਉਂਦਾ, ਉਹ ਦਰਸਾਉਂਦਾ ਉਹ ਇਹ ਆ ਕਿ ਮੈਂ ਬਾਬੇ ਰਾਮਪਾਲ ਸਿੰਘ ਦਾ ਖਾਸਮ ਖਾਸ ਹਾਂ, ਕਬੀਰ ਪੰਥ ਦੇ ਡੇਰੇ ਨਾਲ ਜੁੜਿਆ ਹੋਇਆ, ਪਰ ਉਹ ਸਾਡੀਆਂ ਪੱਗਾਂ, ਦਾੜੇ ਤੇ ਹੋਰ ਜਿਹੜੇ ਸਾਡੇ ਧਰਮ ਦੇ ਵੱਡੇ ਸਿੰਬਲ ਨੇ, ਕਕਾਰ ਨੇ, ਉਹ ਸਾਰੇ ਕਾਸੇ ਨੂੰ ਟਾਰਗੇਟ ਕਰਦਾ। ਜਾਣੀ ਕਿ ਉਹਦਾ ਨਿਸ਼ਾਨਾ ਇਹ ਮਿਥਿਆ ਲੱਗਦਾ ਹੈ ਕਿ ਮੈਂ ਸਿੱਖ ਜਗਤ ਅਤੇ ਸੰਤ ਰਾਮਪਾਲ ਦੇ ਡੇਰੇ ਦਾ ਟਕਰਾਅ ਕਰਾਉਣਾ, ਕਲੈਸ਼ ਕਰਾਉਣਾ। ਹੁਣ ਦੇਖਣ ਵਾਲੇ ਨੂੰ ਲੱਗਦਾ ਹੈ ਕਿ ਇਹ ਤਾਂ ਜੀ ਬਾਬੇ ਰਾਮਪਾਲ ਦਾ ਸਮਰਥਕ ਆ, ਪਰ ਉਹਦਾ ਜਿਹੜੀ ਕਰਤੂਤ ਆ, ਉਹਦਾ ਨਤੀਜਾ ਤਾਂ ਬਾਬੇ ਰਾਮਪਾਲ ਦੇ ਖਿਲਾਫ ਨਿਕਲਣਾ। ਸੋ ਇਹ ਤੋਂ ਆਪਾਂ ਇਹ ਸਮਝੀਏ ਕਿ ਇਵੇਂ ਦੀਆਂ ਕਰਤੂਤਾਂ ਕਰਨ ਵਾਲੇ, ਜਿਨ੍ਹਾਂ ਨੇ ਬਾਬਾ ਰਾਮ ਸਿੰਘ ਜੀ ਨਾਮਧਾਰੀ ਦਾ ਤੇ ਆ ਬਾਬੇ ਰਾਮਪਾਲ ਸਿੰਘ ਦਾ ਪੁਆੜਾ ਖੜਾ ਕਰਵਾਇਆ ਸਿੱਖਾਂ ਨਾਲ, ਏਦਾਂ ਦੇ ਹੁਣ ਵੀ ਹੋਰ ਵੀ ਸਰਗਰਮ ਹੋਣਗੇ, ਜਿਨ੍ਹਾਂ ਨੂੰ ਪੂਰਾ ਪਤਾ ਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ। ਇੱਕ ਵਾਰੀ ਮੈਂ ਕਿਤੇ ਲਾਈਨ ਪੜ੍ਹੀ ਸੀ, ਅੱਜ ਉਹ ਇਸ ਸੰਦਰਭ ਵਿੱਚ ਜ਼ਿਆਦਾ ਫਿੱਟ ਬੈਠਦੀ ਹੈ। ਉੱਥੇ ਲਿਖਿਆ ਸੀ, ਵਾਹਿਗੁਰੂ ਮੈਨੂੰ ਮੇਰੇ ਦੋਸਤਾਂ ਤੋਂ ਬਚਾਈ, ਦੁਸ਼ਮਣਾਂ ਦਾ ਤਾਂ ਮੈਨੂੰ ਪਤਾ ਤੇ ਉਹਨਾਂ ਤੋਂ ਮੈਂ ਸਦਾ ਚਤੰਨ ਰਹਿਣਾ ਵਾਂ। ਤੋ ਜਿਹੜੇ ਵਿਰੋਧੀ ਹੋਣ, ਦੁਸ਼ਮਣ ਹੋਣ, ਉਹਨਾਂ ਤੋਂ ਬੰਦਾ ਚਤੰਨ ਹੁੰਦਾ, ਪਰ ਜਿਹੜੇ ਬੰਦੇ ਆਪ ਦੇ ਮਿੱਤਰ ਪਿਆਰੇ ਬਣ ਕੇ ਗਦਾਰੀ ਕਰਦੇ ਆ, ਜਿਹੜਾ ਹੈਗਾ ਬੇਵਫਾਈ ਕਰਦੇ ਆ, ਉਹ ਜ਼ਿਆਦਾ ਧੋਖਾ ਵੱਡਾ ਕਰ ਸਕਦੇ ਹੁੰਦੇ। ਸੋ ਭਾਈ ਅਮਰਤਪਾਲ ਸਿੰਘ ਤੇ ਭਾਈ ਦੀਪ ਸਿੱਧੂ ਦੇ ਸਮਰਥਕ ਬਣ ਕੇ ਸੋਸ਼ਲ ਮੀਡੀਆ ਦੇ ਰਾਹੀਂ ਸਿੱਖਾਂ ਨੂੰ ਗਾਲਾਂ ਕੱਢ ਕੇ ਸਦਾ ਲਈ ਭਾਈ ਦੀਪ ਸਿੱਧੂ ਤੇ ਭਾਈ ਅਮਰਤਪਾਲ ਸਿੰਘ ਦੇ ਵੈਰੀ ਬਣਾਉਣ ਨਿਕਲੇ ਹੋਏ ਇਹਨਾਂ ਲੋਕਾਂ ਬਾਰੇ ਸਿੱਖ ਜਗਤ ਨੂੰ ਸੁਚੇਤ ਕਰਨਾ ਸਾਡਾ ਫਰਜ਼ ਵਾ, ਤੇ ਨਾਲੇ ਇਤਿਹਾਸ ਅਤੇ ਸਿੱਖ ਫਲਸਫੇ ਦਾ ਸੇਧ ਦੇ ਕੇ ਗੱਲ ਨੂੰ ਦਰਸਾਉਣਾ ਸਾਡਾ ਹੱਕ ਬਣਦਾ ਹੈ ਕਿ ਭਾਈ ਆ ਹੁਣ ਦੀਆਂ ਗੱਲਾਂ ਹੈ। ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ ਸਿੱਖਸ ਫਾਰ ਜਸਟਿਸ, ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਤੇ ਭਾਈ ਹਰਦੀਪ ਸਿੰਘ ਨਿੱਜਰ ਵਾਲਾ, ਰੈਫਰੈਂਡਮ ਵਾਲਾ, ਇਹ ਸਾਰਾ ਜਿਹੜਾ ਸਿਸਟਮ ਸੀ, ਵੱਖਰੇ ਵਿਚਾਰ ਸੀ, ਅਸਹਿਮਤੀ ਸੀ ਪੰਜਾਬ ਦੀਆਂ ਸਿੱਖ ਜਥੇਬੰਦੀਆਂ। ਪਰ ਜਦੋਂ ਭਾਈ ਨਿੱਜਰ ਦਾ ਕਤਲ ਹੋਇਆ, ਜਦੋਂ ਭਾਈ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਇਹ ਗੱਲ ਖੁੱਲੀ ਕਿ ਇੰਡੀਅਨ ਏਜੰਸੀਆਂ ਟਾਰਗੇਟ ਕਿਲਿੰਗ ਰਾਹੀਂ, ਨਿਖਲ ਗੁਪਤੇ ਰਾਹੀਂ ਐਡਵੋਕੇਟ ਪੰਨੂ ਦਾ ਕਤਲ ਕਰਾਉਣ ਨੂੰ ਫਿਰਦੀਆਂ ਸੀ, ਤਾਂ ਅੱਜ ਮਾਹੌਲ ਬਿਲਕੁਲ ਹੋਰ ਹੈ। ਉਹੀ ਸਿੱਖ, ਉਹੀ ਪੰਥ ਦਰਦੀ ਜਿਹੜੇ ਬਹੁਤ ਨਾਬਾਚਕ ਗੱਲਾਂ ਕਰਦੇ ਸੀ ਰੈਫਰੈਂਡਮ ਦੇ ਬਾਰੇ, ਹੁਣ ਨਹੀਂ ਕਰ।
ਹੁਣ ਉਲਟਾ ਉਹ ਐਡਵੋਕੇਟ ਪੰਨੂ ਦੇ ਰੈਫਰੈਂਡਮ ਦੇ ਸੈਕਸ ਫਾਰ ਜਸਟਿਸ ਦੇ ਬਾਰੇ ਹਾਂ ਪੱਕੀ ਸੋਚ ਰੱਖਦੇ। ਜਦੋਂ ਉਹ ਨਾ ਪੱਕੀ ਸੋਚ ਰੱਖਦੇ ਸੀ ਉਦੋਂ ਵੀ ਉਹਨਾਂ ਕੋਲ ਕੋਈ ਲੌਜਿਕ, ਕੋਈ ਆਧਾਰ, ਕੋਈ ਉਹਨਾਂ ਕੋਲੇ ਦਲੀਲ ਸੀ ਜਿਹਦੇ ਸਿਰ ਤੇ ਉਹਨਾਂ ਨੂੰ ਲੱਗਦਾ ਸੀ ਕਿ ਸਾਡੀ ਗੱਲ ਠੀਕ। ਹੁਣ ਜਦੋਂ ਉਹਨਾਂ ਨੂੰ ਗੱਲ ਦਾ ਦੂਜਾ ਸਿਰਾ ਸਮਝ ਲੱਗਿਆ, ਬੰਦੇ ਉਹੀ ਨੇ। ਅੱਜ ਉਹ ਭਾਈ ਗੁਰਪਤਵੰਤ ਸਿੰਘ ਪੰਨੂ ਦੇ ਹਮਾਇਤ ਵਿੱਚ ਆ ਗਏ। ਇਵੇਂ ਹੀ ਜਿਹੜੇ ਲੋਕ ਕਿਸੇ ਵੇਲੇ ਦੀਪ ਸਿੱਧੂ ਨੂੰ ਨਹੀਂ ਸਮਝ ਸਕੇ, ਨਹੀਂ ਸਹੀ ਸੀ ਸੋਚਦੇ, ਕਿ ਉਹਨਾਂ ਨੂੰ ਬਾਅਦ ਵਿੱਚ ਗੱਲ ਪੱਲੇ ਪੈ ਗਈ ਤਾਂ ਕੀ ਆਖਰ ਆ ਗਈ ਜੀ। ਉਹੀ ਬੰਦਾ ਪੁਲਿਸ ਵਿੱਚ ਜਾਂ ਫੌਜ ਵਿੱਚ ਹੋ ਕੇ ਦਿੱਲੀ ਦਰਬਾਰ ਦੇ ਇਸ਼ਾਰੇ ਤੇ ਸਭ ਕੁਝ ਕਰ ਸਕਦਾ। ਜਨਰਲ ਸਵੇਗ ਸਿੰਘ ਆ, ਉਹ ਇੰਡੀਅਨ ਸਟੇਟ ਸਿਸਟਮ ਦੇ ਵੱਲੋਂ ਮੁਕਤੀ ਬਹਿਣੀ ਬਣਾ ਕੇ ਲੜਨ ਗਿਆ ਕਿ ਨਹੀਂ ਗਿਆ? ਭਾਰਤ ਸਰਕਾਰ ਵੱਲੋਂ ਉਹੀ ਕਾਂਗਰਸ, ਉਹੀ ਇੰਦਰਾ ਸੀ, ਫਿਰ ਉਹਦੇ ਹੀ ਖਿਲਾਫ 1984 ਵਿੱਚ ਲੜਿਆ। ਸੋ ਇੱਕੋ ਬੰਦਾ ਵੀ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ। ਪਰ ਸਾਡੇ ਭਾਈਚਾਰੇ ਨੂੰ ਨਿੱਤ ਮੈਂ ਇਹ ਗੱਲ ਇਸ ਕਰਕੇ ਕਹਿਣੀ ਪੈਂਦੀ ਆ ਕਿ ਹਾਲਾਤ ਦਿਨੋਂ ਦਿਨ ਬਹੁਤ ਜ਼ਿਆਦਾ ਨੀਚ ਪਾਸੇ ਨੂੰ ਜਾ ਰਹੇ। ਜਿਉਂ-ਜਿਉਂ ਲੋਕਾਂ ਨੇ, ਮੇਰੇ ਵਰਗਿਆਂ ਨੇ, ਹੋਰਾਂ ਨੇ ਲਿਖਣਾ ਬੋਲਣਾ ਸ਼ੁਰੂ ਕੀਤਾ ਇਸ ਗੱਲ ਬਾਰੇ, ਤਾਂ ਜਿਹਨਾਂ ਲੋਕਾਂ ਦਾ ਇਹ ਏਜੰਡਾ ਆ ਉਹਨਾਂ ਨੂੰ ਹੁਣ ਔਖ ਲੱਗਦੀ ਆ। ਇਹ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਬਣ ਕੇ ਕੰਜਰ ਕੜੀ ਘੋਲ ਰਹੇ ਨੇ, ਉਹ ਉਹਦੀ ਹਮਾਇਤ ਕਰਨ ਦੇ ਨਾਂ ਤੇ ਉਹਦਾ ਵਿਰੋਧ ਖੜਾ ਕਰ ਰਹੇ। ਇੰਨੀਆਂ ਝੂਠੀਆਂ, ਇੰਨੀਆਂ ਮਨੋਕਲਪਤ ਗੱਪਾਂ ਚਲਾਉਂਦੇ ਆ ਕਿ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਸਪਸ਼ਟੀਕਰਨ ਦੇਣੇ ਪੈ ਰਹੇ। ਪਿਛਲੇ 3 ਦਿਨ ਤੋਂ ਬਹੁਤ ਜ਼ਿਆਦਾ ਲਿਖਿਆ ਜਾ ਰਿਹਾ ਹੈ ਕਿ ਜੀ ਬਸ ਉਹ ਆ ਗਿਆ ਤੇ ਉਹ ਤੁਹਾਡਾ ਜਵਾਈ ਆ ਰਿਹਾ, ਤੁਹਾਡਾ ਫਲਾਨਾ ਆ ਰਿਹਾ। ਦੇਖੋ ਚੀਕਾਂ ਪੈਂਦੀਆਂ ਪੰਥਕ ਲੋਕਾਂ ਦੀਆਂ, ਜਿਹੜੇ ਖਾਲਿਸਤਾਨੀ ਉਹਦੇ ਨਾਲ ਸਹਿਮਤ ਨਹੀਂ ਸੀ, ਉਹਨਾਂ ਦੀ ਜੇਬ ਤੇ ਉਹਨਾਂ ਦੀ ਗੋਹ। ਜਿੰਨੀ ਨੀਚਤਾ, ਜਿੰਨੀ ਭੜਕਾਹਟ ਪੈਦਾ ਕੀਤੀ ਜਾ ਰਹੀ ਆ, ਉਹੋ ਦੀ ਗੱਲ ਕਰਨੀ ਵੀ ਔਖੀ ਹੈ। ਤੇ ਉਹਦੇ ਬਾਰੇ ਚੜਾਉਣ ਵਾਲੇ ਲਹਿਜੇ 'ਚ, ਭੈੜੀ ਸ਼ਬਦਾਵਲੀ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਜੀ ਬਸ ਉਹ ਜਦੋਂ ਆ ਗਿਆ ਤੇ ਇੱਥੇ ਤਾਂ ਲੋਕਾਂ ਦੇ ਘਰਾਂ 'ਚ ਬੈਣ ਪੈਣੇ ਆ ਵੀ ਇਹ ਕਿੱਥੋਂ ਆ ਗਿਆ ਜੀ, ਇਹਨੇ ਸਹੁੰ ਚੱਕ ਲੈਣੀ ਆ, ਹੁਣ MP ਬਣ ਜਾਣਾ। ਹੈਰਾਨੀ ਦੀ ਗੱਲ ਆ ਕਿ ਜਿਹੜੇ ਪੰਥਕ ਅਤੇ ਖਾਲਿਸਤਾਨੀ ਇੱਥੇ ਲੰਮੇ ਅਰਸੇ ਤੋਂ ਕੌਮ ਦੇ ਸੇਵਾਦਾਰ ਨੇ, ਜਿਨ੍ਹਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ, ਕਿ ਉਹ ਇੰਨੇ ਮਾੜੇ ਗਰਕੇ ਹੋਏ ਤੇ ਭੈੜੇ ਨੇ ਕਿ ਉਹ ਭਾਈ ਅਮਰਤਪਾਲ ਸਿੰਘ ਦੇ MP ਬਣਨ ਤੋਂ ਬਾਅਦ ਰੋਣ ਪਿੱਟਣ ਕਰਨਗੇ। ਜਾਖੜ ਵਰਗੇ ਬੰਦੇ ਜਾਂ ਰਵਨੀਤ ਬਿੱਟੂ ਵਰਗੇ ਬੰਦੇ ਜਾਂ ਕੋਈ ਹੋਰ ਇਹੋ ਜਿਹੇ ਭਾਰਤੀ ਨਿਜ਼ਾਮ ਦੇ ਹੱਥ ਟੋਕੇ ਉਹ ਭਾਈ ਅਮਰਤਪਾਲ ਸਿੰਘ ਦੇ ਬਾਰੇ ਕੋਈ ਨੈਗੇਟਿਵ ਗੱਲ ਕਰਨ ਤੇ ਸੰਗਤ ਸਾਰੀ ਰਲ ਕੇ ਵਿਰੋਧ ਕਰੇ, ਇਹ ਤਾਂ ਕੋਈ ਗੱਲ ਬਣਦੀ ਹੈ। ਪਰ ਖਾਲਿਸਤਾਨੀ ਪੰਥਕ ਸਫਾ ਵਿੱਚ ਵਿਚਰਦੇ ਸਿੰਘਾਂ ਨੂੰ ਜਲੀਲ ਕਰਨਾ ਹੈ ਤੇ ਕਹਿਣਾ ਕਿ ਅਸੀਂ ਅਮਰਤਪਾਲ ਸਿੰਘ ਦੇ ਸਮਰਥਕ ਹਾਂ, ਇਹ ਗੱਲ ਕਿੱਧਰ ਨੂੰ ਜਾਂਦੀ ਹੈ? ਇਹ ਗੱਲ ਇਸ ਕਰਕੇ ਕਰ ਰਹੇ ਹਾਂ ਕਿ ਅਸੀਂ ਮੈਂ ਖੁਦ ਭਾਈ ਅਮਰਤਪਾਲ ਸਿੰਘ ਦੇ ਬਹੁਤ ਸਾਰੇ ਹਿਸਾਬ ਕਿਤਾਬ ਨਾਲ ਅਸਹਿਮਤ ਰਿਹਾ ਵਾਂ। ਇਹ ਸਾਡਾ ਹੱਕ ਵਾ ਜੀ। ਕਿਸੇ ਵੀ ਸਿੱਖ ਨੂੰ ਕਿਸੇ ਵੀ ਜਥੇਬੰਦੀ ਜਾਂ ਸ਼ਖਸੀਅਤ ਬਾਰੇ ਆਪਦੇ ਢੰਗ ਤਰੀਕੇ ਨਾਲ ਸੋਚਣ ਦਾ ਹੱਕ ਹੈ। ਇੱਥੇ ਕੋਈ ਗੁਰੂ ਸਾਹਿਬ ਨੇ ਕਿਸੇ ਵੇਲੇ ਹੁਕਮਨਾਮਾ ਨਹੀਂ ਜਾਰੀ ਕੀਤਾ ਸੀਗਾ ਕਿ ਭਾਈ ਅਮਰਤਪਾਲ ਸਿੰਘ ਭੇਜਾਂਗੇ ਤੇ ਸਾਰੀ ਸਿੱਖ ਨੂੰ ਉਹਦੇ ਲੱਤ ਢੱਡੀ ਨਿਕਲਣਾ ਪਊਗਾ। ਕਦੇ ਨਹੀਂ ਇਹੋ ਜਿਹਾ ਹੁਕਮਨਾਮਾ ਆਇਆ, ਨਾ ਕਦੇ ਇਤਿਹਾਸ ਵਿੱਚ ਇਹ ਗੱਲ ਪਹਿਲਾਂ ਹੋਈ ਹੈ, ਨਾ ਗਾਹਾਂ ਹੋਣੀ ਆ ਵੀ ਸਾਰੀ ਦੀ ਸਾਰੀ ਕੌਮ ਇਸ ਤਰੀਕੇ ਨਾਲ ਕਿਸੇ ਸਿੱਖ ਚਿਹਰੇ ਦੇ ਮਗਰ ਅੰਨੀ ਦੇ ਕੇ ਤੁਰ ਪਏ। ਇਹ ਨਾ ਹੋਇਆ ਤੇ ਨਾ ਹੋਣਾ। ਪਰ ਹੁਣ ਜਦੋਂ ਭਾਰਤੀ ਸਟੇਟ ਭਾਈ ਅਮਰਤਪਾਲ ਸਿੰਘ ਨੂੰ ਚਾਰੇ ਪਾਸਿਓਂ ਘੇਰ ਕੇ, ਤੋੜ ਕੇ ਸਾਰਿਆਂ ਦੇ ਨਾਲੋਂ ਉਹਦੇ ਉੱਤੇ ਮਨ ਭਾਉਂਦਾ ਜ਼ੁਲਮ ਕਰ ਸਕਦੀ ਹੋਵੇ, ਉਸ ਮੌਕੇ ਜਿਹੜੇ ਬੰਦੇ ਉਹਦੇ ਸਮਰਥਕ ਬਣ ਕੇ
ਦਫੇੜ ਪਾ ਰਹੇ ਹੋਣ, ਕਲੈਸ਼ ਵਧਾ ਰਹੇ ਹੋਣ, ਉਹਨਾਂ ਦੀ ਮੰਦ ਭਾਵਨਾ ਜਿਹੜੀ ਆ ਉਹ ਜ਼ਾਹਿਰ ਕਰਨੀ ਬੜੀ ਜ਼ਰੂਰੀ ਹੈ। ਜਦੋਂ ਭਾਈ ਜਸਵੀਰ ਸਿੰਘ ਰੋਡੇ ਜੇਲ੍ਹ ਵਿੱਚ ਨਜ਼ਰਬੰਦ ਸੀ ਤਾਂ ਉਹਨੂੰ ਉੱਥੇ ਅੰਦਰ ਮਲੋਆ ਕ੍ਰਿਸ਼ਨਧਰ ਮਿਲ ਕੇ ਅਖੀਰ ਉਹਨੂੰ ਪਿਆਰ ਕਰ ਲਿਆ। ਉਹ ਤਾਂ ਕਹਿਣ ਜੀ ਇਹ ਪੀਸ ਪ੍ਰੋਸੈਸ ਆ, ਉਹ ਤਾਂ ਕਹਿਣ ਕਿ ਤੂੰ ਖਾੜਕੂਆਂ ਅਤੇ ਸਰਕਾਰ ਦੇ ਵਿਚਾਲੇ ਪੁਲ ਬਣਨ ਜਾ ਰਿਹਾ। ਲੱਗਣ ਤਾਂ ਇਉਂ ਲਾਤਾ ਭਾਈ ਜਸਵੀਰ ਸਿੰਘ ਰੋਡੇ ਨੂੰ ਜਿਵੇਂ ਉਹ ਬਹੁਤ ਵੱਡੀ ਇਤਿਹਾਸਕ ਇੱਕ ਭੂਮਿਕਾ ਨਿਭਾਉਣ ਲਈ ਤਿਆਰ ਕਰਕੇ, ਪਰ ਉਹਦਾ ਜਲੂਸ ਕੱਢਣ ਲਈ, ਉਹਨੂੰ ਪੰਥ ਵਿੱਚ ਖਲਨਾਇਕ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਜਿੱਦਣ ਜਹਾਜ਼ ਵਿੱਚ ਆਇਆ, ਅਕਾਲ ਤਖਤ ਸਾਹਿਬ ਦਾ ਥਾਪਿਆ ਜਥੇਦਾਰ, ਪੰਥਕ ਜਾਂ ਖਾਲਿਸਤਾਨੀ ਸਭਾ ਵੱਲੋਂ 26 ਜਨਵਰੀ 1986 ਦੇ ਸਰਬੱਤ ਖਾਲਸਾ ਵਿੱਚ ਥਾਪਿਆ ਹੋਇਆ ਜਥੇਦਾਰ, ਉਹਨੂੰ ਇੱਥੇ ਵੈਲਕਮ ਕਰਨ ਲਈ KPS ਗਿੱਲ, ਬਾਦਲ ਵਰਗੇ ਸਰਕਾਰੀ ਹਥਿਆਰ ਉਹਨਾਂ ਦੇ ਕੋਲੇ। ਜਦੋਂ ਜੁਝਾਰੂ ਲਹਿਰ ਨਾਲ ਸੰਬੰਧਿਤ ਧਿਰਾਂ ਨੇ ਇਹ ਦੇਖਿਆ ਕਿ ਇਹਨਾਂ ਕੋਲੇ ਤਾਂ ਸਟੇਟ ਦੇ ਦਿੱਤੇ ਹੋਏ ਹਥਿਆਰ ਨੇ, ਉਥੋਂ ਪਹਿਲੇ ਦਿਨ ਤੋਂ ਹੀ ਗੱਲ ਵਿਗੜਦੀ ਅਖੀਰ ਭਾਈ ਜਸਵੀਰ ਸਿੰਘ ਰੋਡੇ ਪੰਥਕ ਖਾਲਿਸਤਾਨੀ ਸਭਾ ਦੇ ਵਿੱਚ ਪੂਰੀ ਤਰ੍ਹਾਂ ਖਲਨਾਇਕ ਬਣਾ ਕੇ ਸਟੇਟ ਨੇ ਖੜੇ ਕਰ। ਜਦੋਂ ਮਲੋਆ ਕ੍ਰਿਸ਼ਨਧਰ ਦੀ ਕਿਤਾਬ ਹਰਦੀਪ ਸਿੰਘ ਡਿਵਡਵਾ, ਜਿਹੜਾ ਜਥੇਦਾਰ ਦਾ ਜਸਵੀਰ ਸਿੰਘ ਰੋਡੇ ਦਾ PA ਸੀ, ਹੋਰ ਬਹੁਤ ਸਾਰੀਆਂ ਕਿਤਾਬਾਂ ਆਈਆਂ, ਉਹਨਾਂ ਨੇ ਜੋ ਅਕਸ ਬਣਾਇਆ ਜਸਵੀਰ ਸਿੰਘ ਰੋਡੇ ਦਾ, ਤੇ ਜਿਸ ਤਰੀਕੇ ਨਾਲ ਜਸਵੀਰ ਸਿੰਘ ਰੋਡੇ ਨਾਲ ਗੱਲਾਂ ਬਾਤਾਂ ਕਰਕੇ ਰਿਜ਼ਲਟ ਕੱਢਿਆ, ਮੈਨੂੰ ਅੱਜ ਇਹ ਲੱਗਦਾ ਕਿ ਭਾਈ ਅਮਰਤਪਾਲ ਸਿੰਘ ਜਿਵੇਂ ਜੇਲ੍ਹ 'ਚ ਹੈ, ਸਟੇਟ ਦੇ ਸ਼ਿਕੰਜੇ 'ਚ ਹੈ, ਜੇਕਰ ਤਾਂ ਪੰਥਕ ਸ਼ਕਤੀ ਅੰਦਰ ਬੈਠੇ ਨੂੰ ਮਿਲਦੀ ਰਵੇ ਕਿ ਸਾਰੀ ਕੌਮ ਮੇਰੇ ਨਾਲ ਆ, ਹੁਣ ਤਾਂ ਉਹ ਜਿਹੜੇ ਮੇਰੇ ਉਲਟ ਸੋਚਦੇ ਸੀ ਉਹ ਵੀ ਮੇਰੇ ਨਾਲ ਨੇ, ਤਾਂ ਉਹਦਾ ਹੌਸਲਾ ਹੋਰ ਹੋਊਗਾ, ਉਹ ਉੱਥੇ ਟੁੱਟੇਗਾ ਨਹੀਂ। ਕਿਉਂਕਿ ਜੇਲ੍ਹਾਂ ਵਿੱਚ ਤੋੜਨ ਦੇ ਬੰਦੇ ਦੀ ਜਿਹੜੀ ਪੂਰੀ ਉਹਦੀ ਸ਼ਕਤੀ ਹੁੰਦੀ ਆ, ਉਹਨੂੰ ਖਰਾਬ ਕਰਨ ਦੇ ਸਟੇਟ ਕੋਲੇ ਬੜੇ ਹੱਥ ਕੰਡੇ ਹੁੰਦੇ। ਜਿਹੜੇ ਬੰਦਿਆਂ ਨੇ ਕਦੇ ਜੇਲ੍ਹ, ਥਾਣਾ, ਕਚਹਿਰੀ ਚੱਕਰ ਨਹੀਂ ਦੇਖੇ, ਉਹ ਜਦੋਂ ਆਪਦੇ ਮਨਮਰਜ਼ੀ ਦੇ ਹਿਸਾਬ ਨਾਲ ਗੱਲਾਂ ਕਰਦੇ ਆ, ਉਹਨਾਂ ਤੇ ਤਰਸ ਆਉਂਦਾ। ਮੈਂ ਜਿਵੇਂ ਕਹਿੰਦੇ ਹੁੰਦੇ ਆ ਵੀ ਆਪ ਦੀ ਗੱਲ ਬੰਦੇ ਨੂੰ ਜ਼ਿਆਦਾ ਪਤਾ ਹੁੰਦੀ ਹੈ। ਅਸੀਂ ਖੁਦ ਜੇਲ੍ਹਾਂ ਦੇ ਵਿੱਚ ਜੇਲ੍ਹ ਦਾ ਅਸਰ ਹੋ ਗਿਆ ਕਹਿੰਦੇ ਹੁੰਦੇ ਸੀ ਵੀ ਜੇਲ੍ਹ ਦਾ ਅਸਰ ਹੋ ਗਿਆ। ਸਾਡੇ ਆਲੇ ਦੁਆਲੇ ਇੱਥੇ ਹੁਣ ਵੀ 200-250 ਇਹੋ ਜਿਹਾ ਸਾਡਾ ਮਿੱਤਰ ਪਿਆਰਾ ਹੈਗਾ ਜਿਹੜੇ ਅਸੀਂ ਹੱਸ ਖੇਡ ਵੀ ਲੈਂਦੇ ਆ ਕਿ ਜੇਲ੍ਹ ਦਾ ਅਸਰ ਹੋ ਗਿਆ ਸੀ ਫਲਾਣੇ ਉੱਤੇ। ਉਹ ਅਸਰ ਕੀ ਹੋਇਆ ਹੁੰਦਾ? ਉਹ ਬੰਦੇ ਦੇ ਉੱਤੇ ਕੁਝ ਮਨੋਵਿਗਿਆਨਕ ਤੌਰ ਤੇ ਬਹੁਤ ਹੀ ਨਾਬਾਚਕ ਅਸਰ ਹੋਇਆ, ਤੇ ਉਸ ਅਸਰ ਵਿੱਚ ਬੰਦਾ ਕਈ ਵਾਰ ਗੜਬੜਾ ਕਰ ਦਿੰਦਾ। ਤੋ ਜਿਸ ਮਾਹੌਲ ਵਿੱਚ ਉਹਨੂੰ ਹੋਰਾਂ ਦੀ ਲੋੜ ਹੁੰਦੀ ਹੈ, ਮਿੱਤਰਚਾਰੇ ਦੀ, ਭੈਣ ਭਰਾਵਾਂ ਦੀ, ਬਾਹਰੋਂ ਚੰਗੀਆਂ ਖਬਰਾਂ ਜਾਣ, ਉਸ ਮੌਕੇ ਜੇਕਰ ਉਹਨੂੰ ਬਾਹਰੋਂ ਵੀ ਨਾਬਾਚਕ ਮਸਾਲਾ ਮਿਲੇ ਤਾਂ ਹੋਰ ਟੁੱਟਦਾ ਬੰਦਾ। ਸੋ ਸਟੇਟ ਤਾਂ ਚਾਹੁੰਦੀ ਹੈ ਕਿ ਉਹ ਟੁੱਟੇ ਤੇ ਉਹਦਾ ਅਸੀਂ ਆਪਦੀ ਮਰਜ਼ੀ ਨਾਲ ਇਹੋ ਜਿਹੀਆਂ ਗੱਲਾਂ ਕਰਾ ਸਕੀਏ ਕਿ ਜਿਹੜਾ ਪੰਥ ਇਹ ਸਮਝਦਾ ਕਿ ਉਹਦੇ 'ਚ ਬੜਾ ਪੋਟੈਂਸ਼ੀਅਲ ਹੈ ਤੇ ਨੌਜਵਾਨ ਹੈ ਤੇ ਕੌਮ ਦੀ ਲੜਾਈ ਨੂੰ ਅੱਗੇ ਲੈ ਕੇ ਜਾ ਸਕਦਾ ਹੈ, ਤੇ ਪੰਥ ਤਾਂ ਇਹ ਆਸ ਲਾਈ ਫਿਰਦਾ ਤੇ ਦਿੱਲੀ ਵਾਲੇ ਕੁਝ ਹੋਰ ਹੀ ਬਣਾ ਲੈਣ ਕਹਾਣੀ। ਜਿਹੜੇ ਭੈਣ ਭਰਾ ਬੜੇ ਧੜੱਲੇ ਨਾਲ ਚੜਾਉਣ ਵਾਲੇ ਲਹਿਜੇ 'ਚ ਬਸ ਜੀ ਤੁਸੀਂ ਦੇਖਿਆ ਹੀ ਨਹੀਂ, ਇਹ ਬੜਾ ਏਦਾਂ ਆ ਤੇ ਉਹ ਹੈ, ਉਹਨਾਂ ਨੂੰ ਨਹੀਂ ਪਤਾ ਕਿ ਹਵਾਈ ਗੱਲਾਂ ਹੋਰ ਹੁੰਦੀਆਂ ਨੇ, ਜ਼ਮੀਨੀ ਹਕੀਕਤ ਬਿਲਕੁਲ ਹੋਰ ਹੁੰਦੀ ਹੈ। ਜਦੋਂ ਵਿੱਚ ਦੀ ਲੰਘਦਾ ਨਾ ਬੰਦਾ, ਉਹਨੂੰ ਖੁਦ ਨੂੰ ਹੀ ਪਤਾ ਹੁੰਦਾ ਵੀ ਕੀ ਬੀਤਦੀ ਹੈ।
ਪਰਾਂ ਬਹਿ ਕੇ ਦੂਰ ਬਹਿ ਕੇ ਫੜਾ ਮਾਰਨੀਆਂ ਗੱਲਾਂ ਕਰਨੀਆਂ ਹੋਰ ਗੱਲ ਹੁੰਦੀ ਹੈ। ਸੋ ਬੜੇ ਚਿਰ ਬਾਅਦ ਇੱਕ ਕੌਮ ਨੂੰ ਨੌਜਵਾਨ ਚਿਹਰਾ ਮਿਲਿਆ ਜਿਹਦੀਆਂ ਘਾਟਾਂ ਕਮਜ਼ੋਰੀਆਂ ਔਗਣਾਂ ਨੂੰ ਛੱਡੋ, ਜਿਹੜੇ ਉਹਦੇ 'ਚ ਯਕੀਨ ਰੱਖਦੇ ਆ, ਜਿਹੜੀ ਨੌਜਵਾਨ ਪਨੀਰੀ ਇਸ ਮੌਕੇ ਉਹਦੇ ਤੋਂ ਚੰਗੀ ਸਹਿਯੋਗ ਅਗਵਾਈ ਦੀ ਆਸ ਰੱਖਦੀ ਹੈ, ਉਸ ਸਾਰਿਆਂ ਦੀ ਨਜ਼ਰ ਵਿੱਚ ਡੇਗਣ ਲਈ ਸਟੇਟ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਤੇ ਇਸ ਮੌਕੇ ਇਹੋ ਜਿਹਾ ਮਾਹੌਲ ਕ੍ਰੀਏਟ ਕਰਨਾ ਜਿਹਦੇ ਨਾਲ ਸਟੇਟ ਦਾ ਕੰਮ ਸੌਖਾ ਹੋਵੇ, ਉਹ ਚਾਹੇ ਕੋਈ ਵੀ ਬੰਦਾ ਹੋਵੇ, ਚਾਹੇ ਉਹ ਕਿੰਨਾ ਵੀ ਪੰਥ ਦਾ ਖਾਲਿਸਤਾਨ ਦੇ ਸੰਘਰਸ਼ ਦਾ ਹੀਰੋ ਬਣਦਾ ਫਿਰੇ, ਉਹ ਬੰਦਾ ਗਲਤ ਹੈ, ਉਹ ਮਾੜਾ ਤੇ ਉਹਦਾ ਵਿਰੋਧ ਕਰਨਾ ਬਣਦਾ ਹੈ। ਭਾਈ ਅਮਰਤਪਾਲ ਸਿੰਘ ਦੇ ਬਾਰੇ ਜਦੋਂ ਸਰਦਾਰ ਬੇਅੰਤ ਸਿੰਘ, ਸ਼ਹੀਦ ਬੇਅੰਤ ਸਿੰਘ ਇੰਦਰਾ ਕਾਂਡ ਵਾਲੇ, ਉਹਨਾਂ ਦੇ ਸੁਪੁੱਤਰ ਨੂੰ ਪੁੱਛਿਆ ਸੀ ਤਾਂ ਉਹਨੇ ਵੀ ਠੋਕ ਵਜਾ ਕੇ ਕਿਹਾ ਕਿ ਮੈਂ ਚਾਹੁੰਦਾ ਉਹ ਆਵੇ, ਅਸੀਂ ਇੱਕ ਤੇ ਇੱਕ 11 ਬਣਾਂਗੇ। ਤੇ ਉਸ ਸਰਬਜੀਤ ਸਿੰਘ ਦੇ ਖਿਲਾਫ ਬਾਦਲ ਦਲ ਨੇ ਵੋਟਾਂ ਵਾਲੇ ਦਿਨਾਂ 'ਚ ਕਿੰਨੇ ਭਿਆਨਕ ਤੇ ਨੀਚ ਹਮਲੇ ਕੀਤੇ। ਉਸੇ ਤਰੀਕੇ ਦੇ ਹਮਲੇ ਸਰਦਾਰ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਵੀ ਕੀਤੇ ਸੀ। ਏਜੰਸੀਆਂ ਦਾ ਏਜੰਟ ਹੈ ਜੀ, ਬੜਾ ਕੁਛ ਕਿਹਾ ਸੀ। ਹੁਣ ਗੱਲ ਇਹ ਆ ਕਿ ਇੱਕ ਪਾਸੇ ਤਾਂ ਬਾਦਲ ਦਲ ਨੇ ਸਰਬਜੀਤ ਸਿੰਘ ਨੂੰ ਤੇ ਅਮਰਤਪਾਲ ਸਿੰਘ ਨੂੰ ਭੰਡਣ ਵਿੱਚ ਕੋਈ ਕਸਰ ਨਹੀਂ ਛੱਡੀ, ਦੂਜੇ ਪਾਸੇ ਬੀਬਾ ਹਰਸਿਮਰਤ ਕੌਰ ਤੋਂ ਲੈ ਕੇ ਸਾਰੇ ਜਿਹੜੇ ਬਾਦਲ ਦਲ ਦੇ ਲੀਡਰ ਨੇ, ਹੁਣ ਉਹਨਾਂ ਨੇ ਪੂਰਾ ਜ਼ੋਰ ਲਾਇਆ ਪਿਆ ਵੀ ਅਸੀਂ ਤਾਂ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਦੇ ਹੱਕ 'ਚ। ਹੁਣ ਹਰੇਕ ਲੀਡਰ ਬੁੜਕ ਕੇ ਕਹਿ ਰਿਹਾ ਹੈ ਕਿ ਅਸੀਂ ਤਾਂ ਜੀ ਉੱਥੇ ਮੀਟਿੰਗ 'ਚ ਵੀ ਰੌਲਾ ਪਾਇਆ ਸੀਗਾ ਕਿ ਆਪਾਂ ਇਹਨਾਂ ਖਿਲਾਫ ਬੰਦੇ ਨਾ ਖੜੇ ਕਰੂ। ਹੁਣ ਉਹ ਦਿਖਾ ਰਹੇ ਨੇ ਕਿ ਅਸੀਂ ਤਾਂ ਇਹ ਵੀ ਕਿਹਾ ਸੀ ਜੇ ਬੰਦੇ ਖੜੇ ਕਰਤੇ ਤਾਂ ਕਰਤੇ, ਪਰ ਇਹਨਾਂ ਖਿਲਾਫ ਭਕਾਈ ਨਾ ਮਾਰੀ। ਪਰ ਉਹਨਾਂ ਦਿਨਾਂ ਦੇ ਵਿੱਚ ਕੋਈ ਕਸਰ ਛੱਡੀ ਆ ਉਹਨਾਂ ਨੇ। ਤੇ ਉਸ ਤੋਂ ਅੱਗੇ ਬੀਬਾ ਹਰਸਿਮਰਤ ਕੌਰ ਨੇ ਪਾਰਲੀਮੈਂਟ ਦੇ ਵਿੱਚ ਸਿੱਖ ਮਸਲਿਆਂ ਦੇ ਉੱਤੇ ਜਦੋਂ ਬੋਲਿਆ ਪਰਸੋਂ, ਤਾਂ ਲੋਕ ਬੜੇ ਹੈਰਾਨ ਨੇ ਵੀ ਆ ਤਾਂ ਚਮਤਕਾਰ ਹੀ ਹੋਇਆ ਪਿਆ। ਤੇ ਤੁਸੀਂ ਇਹ ਸੋਚੋ ਕਿ ਜੇ ਅੱਜ ਉਹਨਾਂ ਨੂੰ ਪੰਥ ਦਾ, ਕੌਮ ਦਾ ਚੇਤਾ ਆ ਗਿਆ, ਬੰਦੀ ਸਿੰਘਾਂ ਦਾ ਚੇਤਾ ਆ ਗਿਆ, ਤੇ ਜੇਕਰ ਇੱਕ ਅੱਧਾ ਝਟਕਾ ਹੋਰ ਲੱਗ ਗਿਆ, ਇੱਕ ਅੱਧੀ ਇਲੈਕਸ਼ਨ ਹੋਰ ਹਾਰ ਕੇ ਬਦਲ ਕੇ, ਤਾਂ ਖਾਲਿਸਤਾਨ ਦੀ ਗੱਲ ਕਰਿਆ ਕਰਨਗੇ ਸਭ ਤੋਂ ਮੂਹਰੇ। ਪਰ ਉਹ ਕਰਨਗੇ ਮੌਕਾ ਪ੍ਰਸਤੀ ਚੋਂ। ਅੱਜ ਵੀ ਮੌਕਾ ਪ੍ਰਸਤੀ ਹੈ। ਅੱਜ ਵੀ ਬੀਬਾ ਹਰਸਿਮਰਤ ਕੌਰ ਤੇ ਸਾਰੇ ਸਿਆਸੀ ਭਲਵਾਨ ਇਹ ਪੂਰੀ ਮੌਕਾ ਪ੍ਰਸਤੀ ਦਿਖਾ ਰਹੇ। ਚੇਤੇ ਕਰੋ ਜਦੋਂ ਝੁੰਦਾ ਕਮੇਟੀ ਬਣਾਈ ਸੀ, ਝੁੰਦਾ ਕਮੇਟੀ ਨੇ ਜਿੱਥੇ ਹੋਰ ਬਹੁਤ ਸਾਰੀਆਂ ਗੱਲਾਂ ਕਹੀਆਂ, ਉੱਥੇ ਕਿਹਾ ਵੀ ਜਿਹੜੀ ਆ SOI ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ, ਇਹਨੂੰ ਭੰਗ ਕਰ ਦੋ। ਇਹ ਤੋਂ ਸਾਰਾ ਪੰਜਾਬ ਲੋਕ ਦੁਖੀ ਨੇ ਵੀ ਇਹ ਤਾਂ ਗੁੰਡਾ ਬ੍ਰਿਗੇਡ ਆ ਜਿਹਦੇ ਰਾਹੀਂ ਬੂਥ ਕੈਪਚਰਿੰਗ ਤੇ ਹੋਰ ਮਾੜੇ ਚੰਗੇ ਕੰਮ ਕੀਤੇ ਜਾਂਦੇ ਨੇ। ਇਹ ਕੋਈ ਉਹੋ ਜਿਹੀ ਚੀਜ਼ ਨਹੀਂ ਹੈ ਜਿਹੋ ਜਿਹੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹੁੰਦੀ ਸੀ, ਜਿਹੜੀ ਗੁਰਮਤ ਟ੍ਰੇਨਿੰਗ ਕੈਂਪਾਂ ਦੇ ਰਾਹੀਂ ਸਿੱਖ ਨੌਜਵਾਨਾਂ ਨੂੰ ਪੰਥ ਲਈ, ਕੌਮ ਲਈ ਤਿਆਰ ਕਰਕੇ ਨਵੀਂ ਲੀਡਰਸ਼ਿਪ ਉਭਾਰਦੀ ਸੀ। ਫੈਡਰੇਸ਼ਨ ਨੇ ਬੇਅੰਤ ਇਹੋ ਜਿਹੇ ਆਗੂ ਪੰਥ ਨੂੰ, ਕੌਮ ਨੂੰ, ਸਮਾਜ ਨੂੰ ਦਿੱਤੇ ਆ, ਜਿਨ੍ਹਾਂ ਨੇ ਅੱਡ ਅੱਡ ਖੇਤਰਾਂ 'ਚ ਜਾ ਕੇ ਮੱਲਾਂ ਮਾਰੀਆਂ ਨੇ। ਇੱਥੇ ਸਰਦਾਰ ਜਸਵੀਰ ਸਿੰਘ ਸਰਨਾ ਦੀ ਇੱਕ ਕਿਤਾਬ ਆ ਬਾਜ਼ਨਾਮਾ, ਉਹਦੇ ਵਿੱਚ ਫੈਡਰੇਸ਼ਨ ਦਾ ਪੂਰਾ ਇਤਿਹਾਸ ਹੈ। ਤੇ ਜਦੋਂ ਪੜ੍ਹਦੇ ਆ ਕਿ ਅੱਡ ਅੱਡ ਦੁਨੀਆ ਭਰ ਦੇ ਖੇਤਰਾਂ ਵਿੱਚ ਇਹਨਾਂ ਫੈਡਰੇਸ਼ਨ ਵਾਲਿਆਂ ਨੇ ਮੱਲਾਂ ਮਾਰੀਆਂ, ਬੜਾ ਵਧੀਆ ਲੱਗਦਾ। ਉਸ ਫੈਡਰੇਸ਼ਨ ਦਾ ਭੋਗ ਪਾ ਕੇ ਉਹਦੀ ਥਾਂ ਦੇ ਉੱਤੇ ਗੁੰਡਾ ਬ੍ਰਿਗੇਡ SOI ਜਦੋਂ ਬਣਾਇਆ, ਉਹਦੇ ਖਿਲਾਫ ਝੁੰਦਾ ਕਮੇਟੀ ਨੇ ਵੀ ਕਹਿਤਾ, ਪਰ ਅਗਲੇ ਮੰਨੇ। ਹੁਣ ਵੀ ਅੱਜ ਵੀ ਉਹ SOI ਉਹਨਾਂ ਨੂੰ ਪਿਆਰੀ ਆ ਤੇ ਫੈਡਰੇਸ਼ਨ ਪਿਆਰੀ ਨਹੀਂ, ਕਿਉਂਕਿ ਪੰਥ ਦੀ, ਕੌਮ ਦੀ ਜਦੋਂ ਸ਼ਕਤੀ ਲਾਮਬੰਦ ਹੋਏਗੀ
ਉਹ ਇਹਨਾਂ ਨੂੰ ਬੜਾ ਔਖਾ ਲੱਗਦਾ ਵੀ ਇਹ ਤਾਂ ਜੀ, ਕਿਉਂਕਿ ਅਗਲਿਆਂ ਨੇ ਕਰਤੂਤਾਂ ਕੀਤੀਆਂ ਨੇ। ਜਿੰਨਾ ਡਰ ਪੰਥਕ ਸ਼ਕਤੀ ਦੇ ਉਭਾਰ ਤੋਂ ਬੀਜੇਪੀ ਨੂੰ ਆ, ਕਾਂਗਰਸ ਨੂੰ ਆ, ਹੋਰਾਂ ਨੂੰ ਆ, ਉਹੋ ਜਿਹਾ ਡਰ ਹੁਣ ਬਾਦਲ ਕਿਆਂ ਨੂੰ ਲੱਗਦਾ ਵੀ ਜੇ ਕਿਤੇ ਭਵਿੱਖ ਵਿੱਚ ਪੰਥਕ ਅਤੇ ਖਾਲਿਸਤਾਨੀ ਸੰਘਰਸ਼ ਦਾ ਉਭਾਰ ਹੋਇਆ, ਛਿੱਤਰ ਸਾਡੇ ਵੀ ਫਿਰਨਾ ਵੀ ਤੁਸੀਂ ਜਦੋਂ ਤੁਹਾਨੂੰ ਸੱਤਾ ਮਿਲੀ ਤੁਸੀਂ ਉਦੋਂ ਕੌਮ ਦਾ, ਪੰਥ ਦਾ ਨੁਕਸਾਨ ਕੀਤਾ, ਸਿੱਖਾਂ ਦੇ ਹਿਰਦੇ ਬਲੂੰਦਰੇ, ਤੇ ਤੁਹਾਨੂੰ ਪਤਾ ਨਹੀਂ ਸੀ ਵੀ ਇਹ ਸੱਤਾ ਪੰਥ ਦੇ ਭਲੇ ਲਈ ਵਰਤਣੀ ਹੈ। ਮਸਲਾ ਇੱਕ ਨਹੀਂ, ਮਸਲੇ ਹਜ਼ਾਰਾਂ ਨੇ। ਸਿੰਘਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ, ਟਰੁੱਥ ਕਮਿਸ਼ਨ, ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਕੇਸ, ਬਹੁਤ ਕੁਛ ਹੈ। ਪਰ ਜਿਹੜੇ ਗੁਰਦੇਵ ਸਿੰਘ ਨਾਂ ਦੇ ਦੁਕਾਨਦਾਰ ਨੇ ਬੁਰਜ ਜਵਾਹਰ ਕੇ ਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਵਾਉਣ ਮੌਕੇ ਸਰਗਰਮ ਭੂਮਿਕਾ ਨਿਭਾਈ ਸੀ, ਉਹਨੂੰ ਜੇ ਸਿੱਖ ਨੌਜਵਾਨਾਂ ਨੇ ਸੋਧਾ ਲਾਤਾ ਤਾਂ ਉਹਨੂੰ ਮੁਆਵਜ਼ਾ ਵੀ ਦਿੱਤਾ ਬਾਦਲ ਪਰਿਵਾਰ ਨੇ, ਬਾਦਲ ਸਰਕਾਰ ਨੇ, ਨਾਲੇ ਉਹਦੀ ਘਰਵਾਲੀ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਦਿੱਤੀ। ਕਿੰਨੇ ਕੁ ਪੰਥ ਦਰਦੀਆਂ ਨਾਲ ਜੀ ਕੌਮ ਦੇ ਜਿਹੜਾ ਸਾਡੇ ਸੇਵਾਦਾਰ ਨੇਗੇ, ਉਹਨਾਂ ਨੂੰ ਬਾਦਲ ਕਿਆਂ ਨੇ ਕਦੇ ਇਉਂ ਸਮਝਿਆ। ਜਿਹੜਾ ਮਹਿੰਦਰਪਾਲ ਬਿੱਟੂ ਸੀ, ਜਿਹਨੂੰ ਜੇਲ੍ਹ ਦੇ ਵਿੱਚ ਸਿੰਘਾਂ ਨੇ ਸੋਧਿਆ, ਉਹਦੇ ਨਾਲ ਜਿੰਨਾ ਪਿਆਰ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸੀ, ਕਦੇ ਪੁੱਛ ਕੇ ਦੇਖੋ। ਮੌੜ ਮੰਡੀ ਬਲਾਸਟ ਹੋਇਆ, ਉਹ ਬਲਾਸਟ ਵਿੱਚੋਂ ਸਾਰੀ ਸਰਕਾਰ, ਇਹ ਨਹੀਂ ਵੀ ਕੱਲੀ ਬਾਦਲ ਵਾਲੀ, ਭਾਰਤੀ ਸਿਸਟਮ ਪੂਰਾ ਡਟਿਆ ਹੋਇਆ। ਭਾਵੇਂ ਅਦਾਲਤ ਵਿੱਚ ਝਾੜਾ ਪੈ ਰਹੀਆਂ ਨੇ, ਅਖੇ ਜੀ ਇੱਥੇ ਇਨਸਾਫ ਮਿਲੂਗਾ। ਇਨਸਾਫ ਇੱਥੇ ਕੀ ਮਿਲਣਾ? ਜਿਹੜਾ ਉਮਰਾ ਨੰਗਲ, ਪਰਮਰਾਜ ਉਮਰਾ ਨੰਗਲ ਨਾਮੀ ਬੁੱਚੜ, ਉਹ ਇਸੇ ਸਿਸਟਮ ਚੋਂ ਨੌਕਰੀ ਤੇ ਬਹਾਲ ਕਰਨ ਦੇ ਆਰਡਰ ਲੈ ਆਇਆ, ਤੇ ਅੱਜ ਅਖਬਾਰਾਂ 'ਚ ਖਬਰ ਛਪੀ ਆ ਵੀ ਅਦਾਲਤ ਨੇ ਖਿਚਾਈ ਕੀਤੀ ਆ ਪੰਜਾਬ ਸਰਕਾਰ ਦੀ, ਤੇ ਛੇਤੀ ਤੋਂ ਛੇਤੀ ਇਹਨੂੰ ਨੌਕਰੀ ਤੇ ਬਿਠਾਓ। ਉਹ ਉਮਰਾ ਨੰਗਲ, ਉਹ ਸੈਣੀ, ਉਹ ਸਾਰੇ ਜ਼ਾਲਮ ਜਿਨ੍ਹਾਂ ਨੂੰ ਬਾਦਲ ਕਿਆਂ ਨੇ ਪਾਲਿਆ ਪੋਸਿਆ ਤੇ ਪੰਥ ਦਾ ਨੁਕਸਾਨ ਕਰਾਇਆ, ਇਹਨਾਂ ਨੂੰ ਡਰ ਵਾ ਕੇ ਜੇ ਕਿਤੇ ਭਵਿੱਖ ਵਿੱਚ ਪੰਥਕ ਸ਼ਕਤੀ ਦਾ ਉਭਾਰ ਹੋ ਗਿਆ ਤਾਂ ਇਹ ਸਾਡੇ ਵੀ ਜੁੱਤੀਆਂ ਪੈਣਗੀਆਂ। ਸੋ ਭਾਈ ਅਮਰਤਪਾਲ ਸਿੰਘ ਵਾਲੀ ਧਿਰ ਨੂੰ ਜਾਂ ਹੋਰ ਕਿਸੇ ਵੀ ਪੰਥ ਨਾਲ ਜੁੜੀ ਹੋਈ ਸਰਗਰਮੀ ਨੂੰ ਬਾਦਲ ਕੇ ਕਿੱਥੇ ਬਰਦਾਸ਼ਤ ਕਰ ਲੈਣਗੇ। ਸੋ ਜਿਹੜਾ ਆਪਣੇ ਬੰਦਿਆਂ ਨੂੰ ਲੱਗਦਾ ਹੈ ਕਿ ਜੀ ਹੁਣ ਸ਼ਾਇਦ ਇਹਨਾਂ ਨੂੰ ਅਕਲ ਆ ਜੂ, ਤੁਸੀਂ ਹਰਚਰਨ ਬੈਂਸ ਆ ਜਿਹੜਾ ਬਾਦਲ ਦਲ ਦਾ ਐਡਵਾਈਜ਼ਰ, ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਇਹਨਾਂ ਦੇ ਹੋਰ ਜਿਹੜੇ ਪਰਮਵੰਸ ਸਿੰਘ ਬੰਟੀ ਰਮਾਣੇ ਵਰਗੇ, ਉਹਨਾਂ ਦੀਆਂ ਇੰਟਰਵਿਊ ਸੁਣ, ਲਾਜ਼ਮੀ ਸੁਣੀ। ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਜਿਹੜੀਆਂ ਗੱਲਾਂ ਕਰਕੇ ਕੌਮ ਅੱਜ ਇੰਨਾ ਔਖ ਭਰਿਆ ਮਹਿਸੂਸ ਕਰਦੀ ਹੈ, ਜਿਹੜੀਆਂ ਗੱਲਾਂ ਨੂੰ, ਕਰਤੂਤਾਂ ਨੂੰ, ਗੁਨਾਹਾਂ ਨੂੰ ਲੈ ਕੇ ਬਾਦਲ ਦਲ ਦਾ ਇੱਕ ਹਿੱਸਾ ਅਕਾਲ ਤਖਤ ਸਾਹਿਬ ਤੇ ਮੱਥੇ ਟੇਕਦਾ ਫਿਰਦਾ ਕਿ ਸਾਨੂੰ ਮਾਫ ਕਰ ਦਿਓ, ਵੀ ਸਾਡੇ ਤੋਂ ਗਲਤੀ ਹੋ, ਉਹਨਾਂ ਸਾਰੀਆਂ ਗੱਲਾਂ ਦੀ ਐਡਵੋਕੇਸੀ ਉਹ ਤਾਂ ਬਿਲਕੁਲ ਠੀਕ ਕੀਤਾ ਜੀ ਹਰਚਰਨ ਬੈਂਸ ਜਿਵੇਂ ਕਰਦਾ ਹੈ। ਉਹ ਸੁਣ ਕੇ ਬੰਦੇ ਦਾ ਜਿਹੜਾ ਨਾ ਸਰੀਰ ਆ ਉਹ ਐ ਹੋ ਜਾਂਦਾ ਵੀ ਇਹ ਕਿਹੋ ਜਿਹੇ ਲੋਕ ਆ ਜਿਨ੍ਹਾਂ ਨੂੰ ਸਿੱਖ ਕਹਿੰਦੇ ਆ। ਇਹ ਸਿੱਖ ਨੇ, ਇਹ ਲੋਕ ਨੇ ਜਿਹੜੇ ਅਕਾਲੀ ਕਹੋਗੇ, ਤੇ ਇਹਨਾਂ ਲੋਕਾਂ ਨੂੰ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਤੋਂ ਉੱਪਰ ਮੈਂਬਰਾਂ ਨੇ ਕੱਲ ਮੱਥਾ ਟੇਕਿਆ ਪਰਸੋਂ ਕਿ ਸੁਖਬੀਰ ਸਿੰਘ ਬਾਦਲ ਬੜਾ ਜੀ ਬੰਬ। ਹੁਣ ਸ਼੍ਰੋਮਣੀ ਕਮੇਟੀ ਜਿਹੜੀ ਸੁਖਬੀਰ ਬਾਦਲ ਨੂੰ ਤੇ ਬਾਦਲ ਦਲ ਨੂੰ ਕਹਿੰਦੀ ਹੈ ਵੀ ਤੁਹਾਡੇ 'ਚ ਭਰੋਸਾ, ਤੇ ਸ਼੍ਰੋਮਣੀ ਕਮੇਟੀ ਹੀ ਪ੍ਰਧਾਨ ਹੁਣੀ, ਧਾਮੀ ਹੁਣੀ ਹੋਈ ਉਹ ਨੇ ਜਿਨ੍ਹਾਂ ਨੇ ਜਥੇਦਾਰ ਲਾਉਣੇ ਕਰਨੇ ਹੁੰਦੇ ਆ, ਤੇ ਰਘਵੀਰ ਸਿੰਘ ਜੀ ਯਾਨੀ ਰਘਵੀਰ ਸਿੰਘ ਜੀ, ਉਹਨਾਂ ਤੋਂ ਕੀ ਆਸ ਕਰ ਸਕਦੇ ਆ? ਬਹੁਤ ਵੱਡੀ ਗੱਲ ਹੋਊਗੀ। ਮੈਨੂੰ ਤਾਂ ਯਕੀਨ ਹੈ ਕਿ ਇਹ ਜਥੇਦਾਰ ਗੁਰਬਚਨ ਸਿੰਘ ਵਾਲੇ ਰਾਹ ਹੀ ਤੁਰਨਗੇ, ਇਹ ਇਤਿਹਾਸ ਨਹੀਂ ਸਿਰਜਣਗੇ। ਇਸ ਮੌਕੇ ਪੰਥ ਜਿਹੜਾ ਹੈ ਉਹ ਇਸ ਗੱਲੋਂ ਬੜਾ ਔਖਾ ਜਿਹਾ ਮਹਿਸੂਸ ਕਰਦਾ ਵੀ ਕਿਤੇ ਇਹਨਾਂ ਨੂੰ ਭਾਂਡੇ ਭੂੰਡੇ ਮਜਵਾ ਕੇ
ਸੁਖਬੀਰ ਬਾਦਲ ਉਹਨਾਂ ਨੂੰ ਵੀ ਸੱਦ ਲੈਣਗੇ, ਕਹਿਣਗੇ ਤੁਸੀਂ ਜੀ ਪਾਠ ਕਰ ਲਓ, ਤੁਸੀਂ ਆਹ ਕਰ ਲਓ। ਕੀ ਜਿਹੜਾ ਨੁਕਸਾਨ ਇਹਨਾਂ ਨੇ ਕੌਮ ਦਾ ਕੀਤਾ, ਜਿੰਨਾ ਨੁਕਸਾਨ ਪੰਥ ਦੇ ਦੁਸ਼ਮਣਾਂ ਨੇ ਸਾਰਿਆਂ ਨੇ ਰਲ ਕੇ ਕੀਤਾ ਨਾ ਜੀ ਸਿੱਖੀ ਦਾ, ਸਿੱਖਾਂ ਨੂੰ, ਉਹਨਾਂ ਇਕੱਲਾ ਬਾਦਲ ਕਿਆ ਨਹੀਂ ਕਰ। ਸਿੱਖ ਇਤਿਹਾਸ ਨੂੰ, ਸਿੱਖ ਫਲਸਫੇ ਨੂੰ ਜੋ ਸੱਟਾਂ ਮਾਰੀਆਂ ਨੇ, ਜਿਵੇਂ ਸਿਸਟਮ ਦੇ ਹੱਥ ਠੋਕੇ ਬਣ ਕੇ ਕੌਮ ਦਾ ਨੁਕਸਾਨ ਕੀਤਾ, ਇਹ ਆਪਦੇ ਪੈਰ ਲਵਾਉਣ ਲਈ ਸਰਦਾਰ ਅਮਰਤਪਾਲ ਸਿੰਘ ਨੂੰ, ਸਰਦਾਰ ਸਰਬਜੀਤ ਸਿੰਘ ਨੂੰ ਆਪਦੇ ਨਾਲ ਲੈ ਕੇ ਤੁਰਨ ਲਈ, ਆਪਣਾ ਹੀਰੋ ਬਣਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ। ਇੱਕ ਪਾਸੇ ਸਾਡੇ ਹਿੱਤਾਂ ਦੀ, ਸਾਡੇ ਹੱਕਾਂ ਦੀ ਗੱਲ ਹੈ, ਦੂਜੇ ਪਾਸੇ ਆ ਜਿਹੜਾ ਕੁਝ ਇਸ ਮੌਕੇ ਵਾਪਰ ਰਿਹਾ, ਅੱਜ 4 ਜੁਲਾਈ ਆ ਤੇ 1955 ਚ ਅੱਜ ਦੇ ਦਿਨ ਦਰਬਾਰ ਸਾਹਿਬ ਦੇ ਵਿੱਚ ਪੰਜਾਬੀ ਸੂਬਾ ਮੋਰਚਾ ਲੱਗਿਆ ਹੋਇਆ ਸੀ। ਉਦੋਂ ਵੀ ਲਾਰੇ ਬੜੇ ਖੁਸ਼ ਹੋਏ ਕਿ ਜੀ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਪਾਬੰਦੀ ਲੱਗ ਗਈ। ਸਿੱਖਾਂ ਨੇ ਇਹਦੇ ਖਿਲਾਫ ਮੋਰਚਾ ਲਾਇਆ ਤਾਂ ਇੱਕ ਮਹਾਸ਼ਾ ਅਸ਼ਵਨੀ ਕੁਮਾਰ ਨਾਂ ਦਾ ਪੁਲਿਸ ਅਫਸਰ ਸੀ, ਜਿਹਨੇ ਸਰਕਾਰ ਤੋਂ, ਕੈਰੋਂ ਤੋਂ ਛੁੱਟੀ ਲੈ ਲਈ ਖੁੱਲੀ, ਤੇ ਉਹਨੇ ਇੱਥੇ 4 ਜੁਲਾਈ ਨੂੰ ਦਰਬਾਰ ਸਾਹਿਬ ਦੇ ਵਿੱਚ ਜੋ ਕੁਝ ਕੀਤਾ, ਉਹਦੀਆਂ ਫੋਟੋਆਂ ਦੇਖ ਕੇ ਅੱਜ ਵੀ ਮਨ ਨੂੰ ਆਉਂਦਾ ਕਿ ਜੂਨ 84 ਤੋਂ ਬਹੁਤ ਪਹਿਲਾਂ, ਉਦੋਂ ਕਿਹੜਾ ਸੰਤ ਭਿੰਡਰਾਂ ਵਾਲੇ ਸੀ ਉੱਥੇ, ਉਦੋਂ ਕਿਹੜਾ ਕੋਈ ਧਰਮ ਯੁੱਧ ਮੋਰਚੇ ਵਾਲੀਆਂ ਮਾਹੌਲ ਸੀਗੇ। ਜੇ ਅੱਜ ਕਈ ਕਹਿੰਦੇ ਆ ਜੀ ਉੱਥੇ ਆਹ ਹੁੰਦਾ ਸੀ, ਵਾਹ ਹੁੰਦਾ ਸੀ। 1955 ਦੇ ਵਿੱਚ ਅਸ਼ਵਨੀ ਕੁਮਾਰ ਨਾਂ ਦੇ ਪੁਲਿਸ ਅਫਸਰ ਨੇ ਜਿੱਡੀ ਬੇਕਿਰਤੀ ਤੇ ਬੇਰਹਿਮੀ ਨਾਲ ਦਰਬਾਰ ਸਾਹਿਬ ਦੇ ਵਿੱਚ ਅਟੈਕ ਕਰਵਾਇਆ, ਉਹ ਜੂਨ 84 ਤੋਂ ਪਹਿਲਾਂ ਇੱਕ ਤਰੀਕੇ ਨਾਲ ਰਿਹਰਸਲ ਸੀ। ਉਹਨਾਂ ਦੇ ਦਿਲ ਦਿਮਾਗ 'ਚ 5 ਸਦੀਆਂ ਤੋਂ ਵੈਰ ਚੱਲਦਾ। ਜਦੋਂ ਲਖਪਤ ਰਾਏ ਇਸੇ ਅਸ਼ਵਨੀ ਕੁਮਾਰ ਵਾਂਗ 1745-46 ਵਿੱਚ ਜ਼ਕਰੀਏ ਖਾਨ ਕੋਲੇ ਜਾ ਕੇ ਪੈਰਾਂ 'ਚ ਸੱਟ ਕੇ ਪੱਗ ਕਹਿੰਦਾ ਵੀ ਮੈਂ ਪੱਗ ਉਦਣ ਬੰਨੂ ਜਿੱਦਣ ਸਿੱਖ ਧਰਮ ਖਤਮ ਕਰਤਾ, ਉਹਨੇ ਜੋ ਛੋਟੇ ਘੱਲੂ ਘਾਰੇ ਸਮੇਤ ਨੁਕਸਾਨ ਕੀਤਾ ਦਰਬਾਰ ਸਾਹਿਬ ਦਾ, ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਨੁਕਸਾਨ ਕੀਤਾ, ਬੇਅਦਬੀ ਕਰਵਾਈ, ਤੇ ਨਾਲ ਦੀ ਨਾਲ ਇਹ ਸੋਚ ਵਿੱਚੋਂ ਕਿ ਦਰਬਾਰ ਸਾਹਿਬ ਤਾਂ ਮੈਂ ਢੇਰੀ ਕਰ ਦੇਣਾ, ਸਿੱਖਾਂ ਨੂੰ ਜਾਣ ਨਹੀਂ ਦੇਣਾ, ਤੇ ਨਾਲ ਦੀ ਨਾਲ ਇੱਥੇ 7-8 ਕਿਲੋਮੀਟਰ ਅੰਮ੍ਰਿਤਸਰ ਤੋਂ ਬਾਹਰ ਇੱਕ ਜਗ੍ਹਾ ਦੇ ਉੱਤੇ ਕਹਿੰਦਾ ਜੀ ਇਹ ਰਾਮ ਤੀਰਥ ਆ, ਇੱਥੇ ਤਾਂ ਮਹਾਰਿਸ਼ੀ ਵਾਲਮੀਕ ਨੇ ਸੀਤਾ ਮਾਤਾ ਨੂੰ ਬਨਵਾਸ ਕਟਾਇਆ ਸੀ ਤੇ ਲਵ ਕੁਸ਼ ਨਾਲ ਰਾਮਚੰਦਰ ਦਾ ਇੱਥੇ ਜੰਗ ਹੋਇਆ ਸੀ। ਇਹ ਗੱਲ 1745-46 ਤੋਂ ਪਹਿਲਾਂ ਕਿਸੇ ਨੇ ਨਹੀਂ ਸੀ ਕਦੇ ਸੋਚੀ ਕਰੀ। ਹੁਣ ਤਾਂ ਚਲੋ ਉਹਨੂੰ ਵਾਲਮੀਕ ਤੀਰਥ, ਵਾਲਮੀਕ ਭਾਈਚਾਰੇ ਨੇ ਬਣਾ ਲਿਆ, ਪਹਿਲਾਂ ਉਹਨੂੰ ਰਾਮ ਤੀਰਥ ਹੀ ਕਹਿੰਦੇ, ਹੁਣ ਵੀ ਕਈ ਰਾਮ ਤੀਰਥ ਹੀ ਕਹਿੰਦੇ। ਉਹਦਾ ਮਕਸਦ ਸਿਰਫ ਇੰਨਾ ਸੀ ਲਖਪਤ ਰਾਏ ਦਾ ਕਿ ਦਰਬਾਰ ਸਾਹਿਬ ਦੇ ਮੁਕਾਬਲੇ ਤੇ ਸਿੱਖਾਂ ਨੂੰ ਜਲੀਲ ਕਰਨ ਲਈ, ਨੀਵਾਂ ਦਿਖਾਉਣ ਲਈ, ਹਿੰਦੂਆਂ ਨੂੰ ਉੱਥੇ ਜਾਣ ਤੋਂ ਰੋਕਣ ਲਈ ਆ ਮੈਂ ਨਵਾਂ ਤੀਰਥ ਬਣਾ ਰਿਹਾ। ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ ਪੂਰਾ ਖੁੱਲ ਕੇ ਡਿਟੇਲ ਦੇ ਨਾਲ ਲਿਖਿਆ ਹੋਇਆ ਕਿ ਕਿਵੇਂ ਇਹ ਰਾਮ ਤੀਰਥ ਉਹਨੇ ਬਣਾਇਆ। ਉਹੀ ਬਿਮਾਰੀ ਦਰਬਾਰ ਸਾਹਿਬ ਪ੍ਰਤੀ ਖੁੰਦਕ ਆ, ਜਿਹੜੀ 5 ਸਦੀਆਂ ਦਾ ਵੈਰ, ਉਹ ਫੇਰ ਪ੍ਰਗਟ ਹੋਈ ਜਦੋਂ 1920 ਦੇ ਦਹਾਕੇ ਵਿੱਚ ਜਦੋਂ ਸਿੰਘ ਸਭਾ ਲਹਿਰ ਚੱਲੀ, ਨਨਕਾਣਾ ਸਾਹਿਬ ਦਾ ਸਾਕਾ ਤੇ ਹੋਰ ਸਾਰਾ ਕੁਝ ਵਾਪਰਿਆ, ਉਦੋਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਹਿੰਦੂ ਤਵੀਆਂ ਦਾ ਪੂਰਾ ਬੋਲਬਾਲਾ ਸੀ। ਸਿੰਘ ਸਭਾ ਲਹਿਰ ਤੇ ਹੋਰ ਜਿਹੜੀਆਂ ਚੀਜ਼ਾਂ ਉਹਦੇ ਕਰਕੇ ਇੱਥੇ ਸਾਰੀਆਂ ਮੂਰਤੀਆਂ ਜਿਹੜੀਆਂ ਹਿੰਦੂਆਂ ਦੀਆਂ ਸੀ ਉਹ ਕੱਢ ਕੇ ਕਿਹਾ ਵੀ ਇਹ ਭਾਈ ਲੈ ਜਾਓ ਚੱਕ ਕੇ ਆਪਦੀਆਂ, ਉਹ ਸਾਰੀਆਂ ਪੰਡਤ ਮਦਨ ਮੋਹਨ ਮਾਲਵੀਆ ਲੈ ਕੇ ਇੱਥੇ ਦੁਰਗਿਆਣਾ ਮੰਦਿਰ ਬਣਾਤਾ। ਬਿਲਕੁਲ ਦਰਬਾਰ ਸਾਹਿਬ ਵਰਗਾ ਮਾਡਲ, ਕਦੇ ਦੇਖਿਓ ਉਹਦੀ ਫੋਟੋ ਗੂਗਲ ਤੇ ਸਰਚ ਮਾਰ ਕੇ, ਉਵੇਂ ਸਰੋਵਰ ਬਣਾਇਆ, ਵਿਚਾਲੇ ਦਰਬਾਰ ਸਾਹਿਬ ਵਰਗਾ ਮਾਡਲ ਬਣਾਇਆ। ਆ ਪਿਛਲੇ 3-4 ਦਿਨ ਤੋਂ ਜਦੋਂ ਯੋਗਾ ਵਾਲੀ ਕੁੜੀ ਦਾ ਰੌਲਾ ਜਿਹਾ ਪਿਆ, ਇੱਕ ਨਾਰਾ ਲੱਗਿਆ ਹੋਇਆ ਵੀਡੀਓ ਬਣਾ ਕੇ, ਸਿੱਖੋ ਤੁਸੀਂ ਦਰਬਾਰ ਸਾਹਿਬ ਜਾਣਾ ਕੀ ਆ ਕਰਨ, ਕਹਿੰਦਾ ਦਰਬਾਰ ਸਾਹਿਬ ਵਰਗਾ ਹੀ ਆਪਣੇ ਕੋਲੇ ਦੁਰਗਿਆਣਾ ਮੰਦਿਰ ਹੈਗਾ। ਫਿਰ ਵਿੱਚ ਭਗਾਈ ਮਾਰੀ ਜਾਂਦਾ, ਕਹਿੰਦਾ ਸਦੀਆਂ ਪੁਰਾਣਾ,
ਆ ਸਾਰੀ ਹਜੇ 100 ਸਾਲ ਹੋਇਆ ਬਣੇ ਨੂੰ ਤੇ ਉਹ ਕਹਿੰਦੇ ਜੀ ਸਦੀਆਂ ਪੁਰਾਣਾ। ਔਰ ਇਹ ਬੜੀ ਬਿਮਾਰੀ ਹੈ ਉਹਨਾਂ ਨੂੰ, ਪ੍ਰਾਚੀਨ ਸ਼ਿਵ ਮੰਦਰ 1 ਹਫ਼ਤਾ ਪਹਿਲਾਂ ਬਣਿਆ ਹੁੰਦਾ। ਤੋ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਾਣ ਵਾਲੇ ਸਿੱਖਾਂ ਨੂੰ ਤੇ ਹੋਰਾਂ ਨੂੰ ਰੋਕਣ ਲਈ ਉੱਥੇ ਅਟੈਕ ਕਰਾ ਕੇ ਨਾਲ ਉਹਦੇ ਪੈਰਲਲ ਦਰਗਿਆਣੇ ਮੰਦਰ, ਰਾਮ ਤੀਰਥ ਵਰਗੇ ਪ੍ਰੋਜੈਕਟ ਚੱਲਦੇ ਨੇ। ਉਸ ਮੁਲਕ ਦੇ ਵਿੱਚੋਂ ਆਪਾਂ ਭਾਲਦੇ ਹਾਂ ਕਿ ਸਾਨੂੰ ਸਾਡੀ ਪਾਰਲੀਮੈਂਟ ਦੇ ਰਾਹੀਂ ਸਾਡੀ ਗੱਲ ਦੀ ਸੁਣਵਾਈ ਅਗਲੇ ਹੋਣ ਦੇਣਗੇ। ਅਗਲਿਆਂ ਨੇ ਜਦੋਂ ਮਹਿਸੂਸ ਕੀਤਾ ਵੀ ਕਿਤੇ ਅਮਰਤਪਾਲ ਸਿੰਘ ਉੱਥੇ ਰਾਜ ਕਰੇਗਾ, ਖਾਲਸਾ ਹੀ ਨਾ ਕਹਿ ਦੇਵੇ, ਉਹਨਾਂ ਨੇ ਪਹਿਲਾਂ ਹੀ ਸੋਧ ਕਰ ਦਿੱਤੀ ਤੇ ਨਾਲੇ ਪਿੱਟ ਰਹੇ ਨੇ ਤਨੀਲ ਜਾਖੜ ਵਰਗੇ ਕਿ ਜੇ ਉਹਨੂੰ ਬਾਹਰ ਕੱਢਣਾ ਆ ਫਿਰ ਤਾਂ ਜਿਹੜਾ ਉਹ ਲਾਰੈਂਸ ਬਿਸ਼ਨੋਈ ਗੁੰਡਾ ਹੈ ਉਹਨੂੰ ਵੀ ਬਾਹਰ ਕੱਢ ਲਓ। ਪਰ ਅਸੀਂ ਆਪਦੇ ਭਾਈਚਾਰੇ ਨੂੰ ਸੁਨੇਹਾ ਇਹ ਦੇਣਾ ਚਾਹੁੰਦੇ ਆ ਕਿ ਸਾਡੀਆਂ ਗੱਲਾਂ, ਸਾਡੇ ਵਿਚਾਰ ਬਿਲਕੁਲ ਆਪੋ ਆਪਣੇ ਵੱਖੋ ਵੱਖਰੇ ਹੋਣਗੇ, ਪਰ ਕੌਮ ਦੇ ਮੁੱਦੇ ਤੇ ਆਪਾਂ ਇਕੱਠੇ ਰਿਹਾ ਕਰੀਏ। ਭਾਈ ਅਮਰਤਪਾਲ ਸਿੰਘ ਜੇਲ੍ਹ 'ਚ ਹੈ, ਸਾਰੀ ਕੌਮ ਉਹਦੇ ਮੁੱਦੇ ਤੇ ਇਕਜੁੱਟ ਇਕਮੁੱਠ ਰਵੇ। ਜਦੋਂ ਬਾਹਰ ਆ ਗਿਆ ਤਾਂ ਉਹਦੇ ਸਮਰਥਕਾਂ ਨੇ ਜਾਂ ਉਹਨਾਂ ਦੇ ਗਰੁੱਪ ਨੇ, ਉਹਨਾਂ ਦੀ ਧਿਰ ਨੇ ਕਿਵੇਂ ਚੱਲਣਾ ਉਹਨਾਂ ਦਾ ਆਪਦਾ ਫੈਸਲਾ ਹੋਊ। ਬਾਕੀ ਧਿਰਾਂ ਤੇ ਧੜਿਆਂ ਨੂੰ ਕਿਸੇ ਨੇ ਇਹ ਨਹੀਂ ਕਹਿਣਾ ਕਿ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਨਾਲ ਨਹੀਂ ਗਿਆ ਉਹ ਬੰਦਾ ਹੀ ਨਹੀਂ। ਸਾਰਿਆਂ ਨੂੰ ਆਪੋ ਆਪਣੇ ਢੰਗ ਤਰੀਕੇ ਨਾਲ ਕੌਮ ਦੀ ਸੇਵਾ ਕਰਨ ਦਾ ਹੱਕ ਹੈ ਤੇ ਰਹਿਣਾ। ਮਾਨ ਦਲ ਨੇ ਮਾਨ ਸਾਹਿਬ ਦੇ ਝੰਡੇ ਹੇਠ ਚੱਲਣਾ, ਦਲ ਖਾਲਸਾ ਨੇ ਆਪਦੇ ਹਿਸਾਬ ਨਾਲ ਚੱਲਣਾ, ਭਾਈ ਦਲਜੀਤ ਸਿੰਘ ਗਰੁੱਪ ਨੇ ਆਪਦੇ ਹਿਸਾਬ ਨਾਲ ਚੱਲਣਾ। ਹੋਰ ਵੀ ਇੱਥੇ ਹਜ਼ਾਰਾਂ ਧਿਰਾਂ ਧੜੇ ਜਥੇਬੰਦੀਆਂ ਨੇ। ਕਿਸੇ ਨੂੰ ਕੋਈ ਬਿਮਾਰੀ ਨਹੀਂ ਪਈ ਹੋਈ ਹੈਗੀ ਵੀ ਫਲਾਣੇ ਦੇ ਮਗਰ ਜਿਹੜਾ ਨਹੀਂ ਜਾਊਗਾ ਤੇ ਉਹਦਾ ਪਤਾ ਨਹੀਂ ਕਿ ਸਿੱਖੀ ਖਤਮ ਹੋ ਜਾਣੀ ਆ। ਸਭ ਨੂੰ ਆਪੋ ਆਪਣਾ ਹੱਕ ਆ, ਪਰ ਜਿਹੜਾ ਕੌਮ ਲਈ, ਧਰਮ ਲਈ ਸੇਵਾ ਕਰ ਰਿਹਾ ਹੋਵੇ ਉਹਦੀ ਕੁਰਬਾਨੀ ਦਾ ਉਹ ਪੰਥ ਲਈ ਹੁੰਦਾ। ਜਦੋਂ ਬੱਬਰ ਖਾਲਸਾ ਦਾ ਭਾਈ ਸੁਖਦੇਵ ਸਿੰਘ ਬੱਬਰ ਜਥੇਦਾਰ ਸੀ, ਅੱਜ ਉਹ ਪੂਰੀ ਕੌਮ ਦੇ ਸ਼ਹੀਦ ਨੇ। ਭਾਈ ਸੰਤ ਭਿੰਡਰਾਂ ਵਾਲੇ ਅੱਜ ਦਮਦਮੀ ਟਕਸਾਲ ਦੇ ਨਹੀਂ, ਪੂਰੀ ਕੌਮ ਦੇ ਨੇ। ਇਸ ਵੇਲੇ ਵੀ ਭਾਈ ਅਮਰਤਪਾਲ ਸਿੰਘ ਨੂੰ ਪੂਰੀ ਕੌਮ ਦਾ ਬੰਨ ਦਈਏ, ਐਵੇਂ ਹੀ ਉਹਨੂੰ ਛੋਟਾ ਨਾ ਬਣਾਈਏ, ਉਹਦੇ ਮੋਢੇ ਤੇ ਰੱਖ ਕੇ ਨਾ ਚਲਾਈਏ। ਪੂਰੀ ਕੌਮ ਨੂੰ ਏਕਤਾ, ਇਤਫਾਕ ਤੇ ਪਿਆਰ ਵਾਲਾ ਮਾਹੌਲ ਚਾਹੀਦਾ ਹੈ, ਜਿਹਦੇ ਵਿੱਚ ਆਪਾਂ ਖਾਲਿਸਤਾਨ ਦੇ ਸੰਘਰਸ਼ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾ ਸਕੀਏ। ਇੱਥੇ ਸਮਾਪਤੀ ਆ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।